ਜਿਵੇਂ ਭਗਵੰਤ ਮਾਨ ਨੇ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਤੇ ਇਹ ਰਿਐਕਟ ਕੀਤਾ ਕਿ ਜੀ ਇਹ ਤੁਸੀਂ ਕੀ ਸੁਨੇਹਾ ਦੇ ਰਹੇ ਹੋ ਔਰ ਕੀ ਕਰ ਰਹੇ ਹੋ, ਅਸੀਂ ਤਾਂ ਮਾਡਰਨ ਪੰਜਾਬ ਤੇ ਇਹ ਵੋ। ਇਹੀ ਭਗਵੰਤ ਮਾਨ ਜਿਸ ਸ਼ਹੀਦ ਭਗਤ ਸਿੰਘ ਦੇ ਉਸ ਖਟਕੜ ਕਲਾਂ ਮੁਕਾਮ ਦੇ ਉੱਤੇ ਸਾਰੀ ਕੈਬਨਿਟ ਸਮੇਤ ਸਹੁੰ ਚੁੱਕੀ ਔਰ ਲੱਖਾਂ ਨਹੀਂ ਕਰੋੜਾਂ ਰੁਪਇਆ ਪੰਜਾਬ ਦੇ ਬਜਟ ਦੇ ਉੱਤੇ ਭਾਰ ਪਾਇਆ, ਨਾਲ ਉਹਨੂੰ ਕੇਜਰੀਵਾਲ ਨੂੰ ਸੱਦ ਕੇ। ਉਸ ਦੀ ਤਾਂ ਕਹਾਣੀ ਭਗਤ ਸਿੰਘ ਦੀ ਇੱਥੋਂ ਸ਼ੁਰੂ ਹੁੰਦੀ ਹੈ। ਖੇਤਾਂ ਦੇ ਵਿੱਚ ਛੋਟਾ ਬੱਚਾ ਹੁੰਦਿਆਂ ਆਪਣੇ ਪਿਤਾ ਨੂੰ, ਆਪਣੇ ਚਾਚਾ ਨੂੰ ਦੇਖਦਾ ਕਿ ਭਾਈ ਉਹ ਬੀਜ ਰਹੇ ਨੇ, ਕਣਕ ਹੈ ਜਾਂ ਝੋਨਾ ਹੈ, ਤੇ ਉਹ ਕਹਿੰਦੇ ਨੇ ਕਿ ਭਾਈ ਅੱਛਾ ਇਹ ਕੀ ਹੈ ਵੀ ਇਹ ਅਸੀਂ ਬੀਜ ਬੀਜਾਂਗੇ, ਫਿਰ ਇਹ ਵੱਡੇ ਹੋਣਗੇ, ਪੌਦੇ ਬਣਨਗੇ, ਫਸਲ ਹੋਏਗੇ। ਤੇ ਉਹ ਕਹਿੰਦਾ ਵੀ ਅਸੀਂ ਬੰਦੂਕਾਂ ਕਿਉਂ ਨਹੀਂ ਬੀਜਦੇ। ਇੱਕ ਪਾਸੇ ਤਾਂ ਬੰਦੂਕਾਂ ਬੀਜਣ ਵਾਲੇ ਦੀ ਉਸ ਮੁਕਾਮ ਤੇ ਜਾ ਕੇ ਸਹੁੰ ਚੁੱਕਣ ਵਾਲੇ ਲੋਕ ਅੱਜ ਇਹ ਸਿੱਖ ਕੌਮ ਨੂੰ ਇਹ ਦੱਸ ਰਹੇ ਨੇ ਕਿ ਜੀ ਨਹੀਂ ਇਹ ਹਥਿਆਰਾਂ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਭਗਵੰਤ ਮਾਨ ਜੀ, ਤੁਸੀਂ ਦਿੱਲੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮਿਲੇ, ਤੁਹਾਨੂੰ ਉਹਨਾਂ ਪਾਸੋਂ ਵੀ ਆਧੁਨਿਕ ਤੇ ਸਸਤੀ ਵਿੱਦਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਮੰਗਣੀਆਂ ਚਾਹੀਦੀਆਂ ਸਨ, ਪਰ ਤੁਸੀਂ ਵੀ ਹਥਿਆਰਬੰਦ ਫੋਰਸਾਂ ਦੀਆਂ ਕੰਪਨੀਆਂ ਮੰਗ ਲਈਆਂ। ਮਤਲਬ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਬਹੁਤ ਬੁਰੀ ਹੈ। ਅਜਿਹੇ ਵਿੱਚ ਪੰਜਾਬ ਵਾਸੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਹੀ ਨਿਭਾਉਣੀ ਪਵੇਗੀ। ਜਿਹੜਾ ਖੁਦ ਹਥਿਆਰ ਰੱਖਦਾ ਹੈ ਔਰ ਜਾ ਕੇ ਦਿੱਲੀ ਤਰਲੇ ਕਰਦਾ ਹੈ ਕਿ ਜੀ ਉਹ ਘੱਲੂਘਾਰਾ ਹਫ਼ਤੇ ਦੇ ਉੱਤੇ ਸਾਨੂੰ ਜਿਹੜਾ ਹੈ ਉਹ 20 ਕੰਪਨੀਆਂ ਹੋਰ ਦਿਓ, 80,000 ਜਵਾਨ ਪੰਜਾਬ ਪੁਲਿਸ ਦੇ, ਉਹਨਾਂ ਤੇ ਇਤਬਾਰ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, आज 24 मई 2022 10 जेठ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, Facebook, TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਸਿੱਖ ਸੇਵਕ ਜਥਾ ਵੱਲੋਂ। ਸੋ ਇਹ ਸਪਾਂਸਰਸ਼ਿਪ ਇਹਨਾਂ ਨੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਭੇਜੀ ਹੈ ਔਰ ਇਹਨਾਂ ਨੁਕਤਾ ਚੁੱਕਿਆ ਹੈ ਕਿ ਸਾਨੂੰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਤੁਸੀਂ ਇੰਡੀਅਨ ਪਾਸਪੋਰਟ ਤੇ ਬਾਹਰ ਆਏ ਹੋ, ਹੁਣ ਪੇਠੇ ਦਿਖਾ ਕੇ ਭਾਰਤ ਵਿਰੋਧੀ ਜਿਹੜਾ ਗੱਲਾਂ ਕਰਦੇ ਹੋ। ਸੋ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀ ਬਾਬੇ ਵੀ ਬ੍ਰਿਟਿਸ਼ ਪਾਸਪੋਰਟ ਤੇ ਹੀ ਆਏ ਸਨ, ਪਰ ਇਹ ਗੱਲ ਨਹੀਂ। ਮਸਲਾ ਇਹ ਹੈ ਕਿ ਅਸੀਂ ਜ਼ੁਲਮ ਖਿਲਾਫ ਆਵਾਜ਼ ਚੱਕ ਰਹੇ ਹਾਂ ਔਰ ਪਾਸਪੋਰਟ ਕਿਹੜਾ ਵਰਤਿਆ ਇਹ ਮੈਟਰ ਨਹੀਂ ਕਰਦਾ। ਦੂਜੀ ਗੱਲ, ਅੱਜ ਜੋ ਅੰਤਰਰਾਸ਼ਟਰੀ ਪੱਧਰ ਹਾਲਾਤ ਜਿਹੜੇ ਨੇ ਬਦਲ ਰਹੇ ਹਨ, ਇਸ ਬਾਰੇ ਨੌਜਵਾਨ ਜਿਹੜੀ ਪੀੜ੍ਹੀ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ ਔਰ ਸਾਊਥ ਏਸ਼ੀਆ ਵਿੱਚ 1947 ਵਾਲੇ ਹਾਲਾਤ ਜਿਹੜੇ ਬੰਦੇ ਦਿਖ ਰਹੇ ਨੇ ਔਰ TV 84 ਜੇ ਹੋਰ ਚੈਨਲ ਸਾਨੂੰ ਰੂਟੀਨ ਵਿੱਚ ਵਾਚ ਕਰਨੇ ਚਾਹੀਦੇ ਨੇ ਤਾਂ ਜੋ ਅਸੀਂ ਆਪਣੀਆਂ ਜਿਹੜੀਆਂ ਗਲਤੀਆਂ ਤੋਂ ਸਿੱਖ ਕੇ ਭਵਿੱਖ ਸੁਧਾਰ ਸਕੀਏ। ਸੋ ਗਦਰੀ ਬਾਬਿਆਂ ਦੀ ਗਦਰ ਮਚਾਉਣ ਦੀ ਕਾਲ ਦਾ ਸਮਾਂ ਨਾਦਰ ਸ਼ਾਹ ਵੇਲੇ ਸਾਡਾ ਹਮਲਾ ਕਰਨ ਦੀ ਨੀਤੀ ਇਹ ਦੱਸਦੀ ਹੈ ਕਿ ਸਾਨੂੰ ਅੱਜ ਹਾਲਾਤਾਂ ਤੇ ਤਿੱਖੀ ਨਜ਼ਰ ਜਿਹੜੀ ਰੱਖਣੀ ਬਣਦੀ ਹੈ। ਔਰ ਡਾਕਟਰ ਸਾਹਿਬ, ਗਦਰ ਜਿਹੜੀ ਅਖਬਾਰ ਅਤੇ
ਅੱਜ ਜਿਹੜੀ ਮੀਡੀਆ ਦੀ ਅਹਿਮੀਅਤ ਬਾਰੇ ਵੀ ਇਹ ਵਿਚਾਰ ਦਿਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੇਵਕ ਜਥਾ ਪਰਥ ਆਸਟ੍ਰੇਲੀਆ ਦੇ ਸਮੂਹ ਵੀਰ ਭੈਣਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰਸ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਰੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਆ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਿੱਖ ਕੌਮ ਨੂੰ ਲਾਇਸੈਂਸਡ ਹਥਿਆਰ ਰੱਖਣ ਦਾ ਜਿਹੜਾ ਸੁਨੇਹਾ ਅਜੇ ਵੀ ਕਾਫੀ ਚਰਚਾ ਦੇ ਵਿੱਚ ਹੈ ਔਰ ਆਲੋਚਕਾਂ ਨੂੰ ਮੋੜਵਾਂ ਜਵਾਬ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਨੇ ਦਿੱਲੀ ਜਾ ਕੇ 20 ਹਥਿਆਰਬੰਦ ਕੰਪਨੀਆਂ ਦੀ ਮੰਗ ਕਿਉਂ ਕੀਤੀ, 20 ਯੂਨੀਵਰਸਿਟੀਆਂ ਦੀ ਮੰਗ ਕਿਉਂ ਨਹੀਂ ਕੀਤੀ। ਸੋ ਇਹ ਤੋਂ ਜ਼ਾਹਰ ਹੈ ਕਿ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਜਿਹੜੀ ਕੀ ਹਾਲਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ ਕਿ TV84 ਦੀ ਵਿਊਅਰਸ਼ਿਪ ਜਿੱਥੇ ਅਮਰੀਕਾ, ਕੈਨੇਡਾ, ਨਾਰਥ ਅਮਰੀਕਾ ਨੂੰ ਬੇਸ ਲੈ ਕੇ ਹੀ ਅਸੀਂ ਸ਼ੁਰੂ ਕੀਤਾ ਸੀ, ਪਰ ਇਸ ਵੇਲੇ ਇਸ ਦੀ ਵਿਊਅਰਸ਼ਿਪ ਗਲੋਬਲ ਹੈ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ UK ਔਰ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਵੀਰ ਭੈਣਾਂ ਇਸ ਦੇ ਨਾਲ ਜੁੜੇ ਹੋਏ ਨੇ। ਔਰ ਜਦੋਂ ਅਸੀਂ ਗਲੋਬਲ ਵਾਇਸ ਆਫ ਪੰਜਾਬ TV84 ਨੂੰ ਕਹਿੰਦੇ ਹਾਂ, ਇਹਨਾਂ ਮੁਲਕਾਂ 'ਚ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਔਰ ਕਸ਼ਮੀਰੀ ਮੂਲ ਦੇ ਮੁਸਲਮਾਨ ਭੈਣ ਭਰਾ ਵੀ ਸਾਡੇ ਰੈਗੂਲਰ ਵਿਊਅਰਸ ਨੇ। ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ, ਉਹਨਾਂ ਦੇ ਕਾਮੈਂਟ ਵੀ ਜਿਹੜੀਆਂ ਅਪਲੋਡ ਵੀਡੀਓਜ਼ ਹੁੰਦੀਆਂ ਨੇ ਉਹਦੇ 'ਤੇ ਹੁੰਦੇ ਨੇ। ਔਰ ਮੈਂ ਅਕਸਰ, ਹਾਲਾਂਕਿ ਕੈਨੇਡਾ ਔਰ UK ਦੀ ਸਿਆਸਤ ਦੇ ਵਿੱਚ ਤਾਂ ਮੇਰੀ ਦਿਲਚਸਪੀ ਰਹੀ, ਆਸਟ੍ਰੇਲੀਆ ਬਾਰੇ ਮੈਂ ਕੋਈ ਪਹਿਲਾਂ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਸੀ ਰੱਖਦਾ, ਸੀ ਇਨ ਟੱਚ ਤਾਂ ਹੁੰਦੇ ਸੀ, ਲੇਕਿਨ ਹੁਣ ਮੈਂ ਦੇਖ ਰਿਹਾ ਕਿ ਵੀ ਜਿਸ ਤੇਜ਼ੀ ਦੇ ਨਾਲ ਸਾਡੇ ਯੰਗਸਟਰਸ ਖਾਸ ਤੌਰ 'ਤੇ ਜਿਹੜੇ ਪਿਛਲੇ ਵਰ੍ਹਿਆਂ ਦੇ ਵਿੱਚ ਐਜੂਕੇਸ਼ਨ ਦੇ ਲਈ ਆਏ, ਉਹ ਮੈਲਬਰਨ ਹੋਏ, ਪਰਥ ਹੋਏ, ਕੈਨਬਰਾ ਹੋਏ ਔਰ ਈਵਨ ਸਿਡਨੀ ਤੱਕ ਉਹਨਾਂ ਨੇ ਪੂਰੀਆਂ ਆਪਣੀ ਕੌਮੀ ਆਵਾਜ਼ਾਂ ਚੁੱਕੀਆਂ ਨੇ ਹਰ ਪੱਖ ਤੋਂ। ਕਿਸਾਨ ਲਹਿਰ ਦੇ ਵੇਲੇ ਵੀ ਅਸੀਂ ਉਸ ਜਲਵੇ ਨੂੰ ਦੇਖਿਆ ਔਰ ਅੱਜ ਹੀ ਵੀਰ ਆਸਟ੍ਰੇਲੀਆ ਤੋਂ ਦੱਸ ਰਹੇ ਸੀ ਕਿ ਕਿਵੇਂ ਪਿਛਲੀ ਸੈਂਸਸ ਦੇ ਮੁਕਾਬਲੇ ਹੁਣ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਦੇ ਵਿੱਚ ਆਲਮੋਸਟ 1100% ਦਾ ਵਾਧਾ ਹੋਇਆ ਔਰ ਸਿੱਖ ਪੋਪੂਲੇਸ਼ਨ ਜਿਹੜੀ ਕਿ ਪਿਛਲੇ ਕੋਵਿਡ ਦੇ ਚਲਦਿਆਂ ਵੀ ਪਿਛਲੇ ਵਰ੍ਹੇ ਦੇ ਵਿੱਚ ਲਗਭਗ 110% ਵਧੀ ਹੈ। ਸੋ ਇਹੀ ਕਾਰਨ ਹੈ ਕਿ ਸਿੱਖ ਫੈਕਟਰ ਇਸ ਵੇਲੇ, ਜਿਵੇਂ ਕੈਨੇਡਾ ਔਰ UK ਦੇ ਵਿੱਚ ਕੋਈ ਸਿਆਸੀ ਪਾਰਟੀ ਹੋਏ, ਜਿਵੇਂ ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਲਿਬਰਲ ਹੋਏ ਔਰ NDP ਹੋਏ, ਈਵਨ ਕੰਜ਼ਰਵੇਟਿਵਸ ਵੀ ਉਹ ਯਕੀਨੀ ਬਣਾਉਂਦੇ ਨੇ ਕਿ ਖਾਲਸਾ ਸਾਜਨਾ ਦਿਵਸ ਔਰ ਖਾਸ ਮੌਕਿਆਂ ਤੇ ਉਹ ਪੈਰੇਡਸ ਸ਼ਾਮਲ ਹੋਣ, ਕਿਉਂਕਿ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦੀ ਮੌਜੂਦਗੀ, ਉਹ ਵੋਟ ਬੈਂਕ ਵੀ ਨਜ਼ਰ ਆਉਂਦਾ ਹੈ। UK ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿੱਥੇ ਕਿ ਨਾ ਸਿਰਫ ਸਿੱਖਾਂ ਦਾ ਇੱਕ ਆਪਣਾ ਵਕਾਰ ਹੈ, ਉੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਜਾਂ ISYF ਨਾਲ ਸੰਬੰਧਿਤ 2 ਯੰਗਸਟਰਸ ਜਿਹੜੇ ਨੇ ਉਹ MP ਬਣੇ ਨੇ, ਜਿਨ੍ਹਾਂ ਦੇ ਵਿੱਚ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਔਰ ਉਹ ਇਕੱਲੇ ਸਿੱਖਾਂ ਦੀ ਨਹੀਂ, UK ਦੀ ਪਾਰਲੀਮੈਂਟ 'ਚ ਮਾਈਨੋਰਿਟੀਜ਼ ਦੀ ਆਵਾਜ਼ ਨੇ। ਸੋ ਉਹੀ ਰੁਝਾਨ ਹੁਣ ਮੈਨੂੰ ਆਸਟ੍ਰੇਲੀਆ ਦੇ ਵਿੱਚ ਨਜ਼ਰ ਆ ਰਿਹਾ ਔਰ ਬੇਸ਼ੱਕ ਪਿਛਲੀਆਂ ਚੋਣਾਂ ਦੇ ਵੇਲੇ ਐਂਡ ਠੀਕ ਚੋਣਾਂ ਤੋਂ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਉੱਥੋਂ ਦੀਆਂ ਹਿੰਦੂਤਵੀ ਸੰਸਥਾਵਾਂ ਨੇ 2 ਪ੍ਰੋਮੀਨੈਂਟ, ਜਿਨ੍ਹਾਂ 'ਚੋਂ ਇੱਕ ਨੇ ਸੱਦ ਕੇ ਸਕਾਟ ਮੋਰਿਸਨ ਨੂੰ ਉਹਦੇ ਗਲ 'ਚ ਵੀ ਜਿਹੜਾ ਉਹ BJP ਦਾ ਪੱਠਾ ਪਾਇਆ ਭਗਵੇ ਰੰਗ ਦਾ, ਔਰ ਸਿੱਖਾਂ ਦੇ ਖਿਲਾਫ ਵੀ 2 ਕੁਐਸਚਨ ਕਰਨ ਵਾਲੇ ਜਿਹੜੇ ਨੇ ਉਹਨਾਂ ਨੇ ਆ ਕੇ ਖਾਲਿਸਤਾਨ ਔਰ ਉਹ ਸਾਰੇ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹੁਣ ਉਸ ਨੂੰ ਵੀ ਇਸ ਗੱਲ ਦੀ ਸਮਝ ਆਈ ਜਦੋਂ ਤੱਕ ਉਹ ਵਾਪਸ ਆਪਣੇ ਟਿਕਾਣੇ ਪਹੁੰਚਿਆ, ਉਹਨੇ ਯਕੀਨੀ ਬਣਾਇਆ, ਜਿਵੇਂ ਸਾਨੂੰ ਦੱਸਿਆ ਗਿਆ ਕਿ ਅਗਲੇ ਦਿਨ ਹੀ ਉਹ ਫਲਾਈ ਕਰਕੇ ਬਿਨਾਂ ਜਿਹੜੀ ਹੈ ਪਹਿਲੀ ਸਿਕਿਉਰਿਟੀ ਕਲੀਅਰੈਂਸ ਦੇ ਉਹ ਆਪਣੇ ਗੁਰਦੁਆਰਾ ਸਾਹਿਬ 'ਚ ਆਇਆ ਔਰ ਉਸ ਨੇ ਸਿੱਖਾਂ ਦੇ ਨਾਲ ਇੰਟਰੈਕਟ ਕੀਤਾ। ਸੋ ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਅਸੀਂ ਕੋਈ ਉਸ ਪ੍ਰਚਾਰ ਦਾ ਸ਼ਿਕਾਰ ਨਹੀਂ। ਸੋ ਇਹ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਪਤੀ ਹੈ। ਔਰ ਇਸੇ ਤਰ੍ਹਾਂ ਜਿਹੜੇ ਹੁਣ ਲੇਬਰ ਪਾਰਟੀ ਨਾਲ ਸੰਬੰਧਿਤ ਪ੍ਰਾਈਮ ਮਿਨਿਸਟਰ ਬਣੇ ਨੇ, ਅਸੀਂ ਸਮਝਦੇ ਹਾਂ ਕਿ ਇੱਥੇ ਵੀ ਜਿਹੜੇ ਲੈਸਨ ਅਸੀਂ ਪਿਛਲੇ 25-30 ਸਾਲ ਦੇ ਵਿੱਚ ਸਿੱਖੇ, UK ਵਾਲਿਆਂ ਨੇ ਵੀ ਸਿੱਖੇ,
ਇਹ ਠੀਕ ਹੈ ਕਿ ਇੱਕ ਸਾਡਾ ਪਾਰਟ ਤਾਂ ਜਿਹੜਾ ਹਮੇਸ਼ਾ ਹੀ ਰਹੇਗਾ, ਜਿਹਦੇ 'ਚ ਕੋਈ ਵੀ ਇੰਡੀਅਨ ਡਿਗਨਿਟਰੀ ਜਾਂ ਉਹਨਾਂ ਦਾ ਕੋਈ ਸਰਕਾਰੀ ਨੁਮਾਇੰਦਾ ਕੋਈ ਦੂਜਾ ਆਉਂਦਾ ਹੈ ਉਸ ਦੇ ਖਿਲਾਫ ਪ੍ਰੋਟੈਸਟ ਕਰਨਾ। ਪਰ ਅਲਟੀਮੇਟਲੀ ਜੇ ਅਸੀਂ ਡਿਸੀਜਨ ਮੇਕਰਸ ਦੇ ਵਿੱਚ ਜਾਣਾ ਹੈ, ਅੰਦਰੂਨੀ ਜਿਹੜੀ ਪ੍ਰੋਸੈਸ ਨੂੰ ਪ੍ਰਭਾਵਿਤ ਕਰਨਾ ਹੈ, ਤਾਂ ਫਿਰ ਸਾਨੂੰ ਮਲਟੀਪਲ ਲੈਵਲ ਦੇ ਉੱਤੇ ਐਨਗੇਜ ਕਰਨਾ ਹੋਏਗਾ। ਉਹਦੇ 'ਚ ਦੋ ਤਰੀਕੇ ਸਿਆਸਤ ਦੇ ਵਿੱਚ ਦੁਨੀਆ ਭਰ ਦੇ ਵਿੱਚ ਤੁਹਾਨੂੰ ਇੰਪੋਰਟੈਂਟ ਬਣਾਉਂਦੇ ਨੇ। ਪਹਿਲਾ ਤਾਂ ਜ਼ਾਹਰ ਹੈ ਕਿ ਤੁਹਾਡਾ ਵੋਟ ਬੈਂਕ। ਸੋ ਅਮਰੀਕਾ 'ਚ ਵੀ 9/11 ਤੋਂ ਬਾਅਦ ਹੀ ਇਹ ਜ਼ਿਆਦਾ ਰੁਝਾਨ ਸ਼ੁਰੂ ਹੋਇਆ ਕਿ ਸਿਟੀਜ਼ਨਸ਼ਿਪ ਲਈ ਬਹੁਤਿਆਂ ਨੇ, ਨਹੀਂ ਤਾਂ ਇਹ ਹੁੰਦਾ ਸੀ ਜੀ ਪਰਮਾਨੈਂਟ ਰੈਜ਼ੀਡੈਂਟ ਹੈ, ਗ੍ਰੀਨ ਕਾਰਡ ਆਉਣ ਜਾਣ ਬਣਿਆ, ਸਿਟੀਜ਼ਨਸ਼ਿਪ ਉਹ ਨਹੀਂ ਸੀ ਲੈਂਦੇ। ਨਤੀਜੇ ਦੇ ਤੌਰ ਤੇ ਬਾਕੀ ਸਾਰੀਆਂ ਸਹੂਲਤਾਂ ਤੇ ਸੀ, ਤੁਹਾਡੇ ਕੋਲ ਵੋਟ ਦਾ ਨਹੀਂ ਸੀ ਹੱਕ। ਪਰ ਜਦੋਂ 9/11 ਤੋਂ ਬਾਅਦ ਇਸ ਕਿਸਮ ਦੇ ਸਖਤ ਕਾਨੂੰਨ ਬਣੇ ਔਰ ਬਹੁਤਿਆਂ ਨੂੰ ਲੱਗਾ ਕਿ ਭਾਈ ਇੱਥੇ ਤਾਂ ਕੋਈ ਮਾੜਾ ਮੋਟੇ ਕ੍ਰਾਈਮ 'ਚ ਵੀ ਕਿਤੇ ਕੋਈ ਰਾਹ ਜਾਂਦੇ ਵੀ ਫਸ ਗਏ ਤੇ ਗ੍ਰੀਨ ਕਾਰਡ ਕੈਂਸਲ ਹੋਣ ਦੇ ਫਿਰ ਔਰ ਉਹਦੇ 'ਚ ਸਾਡੀਆਂ ਇੱਥੇ ਯੰਗਸਟਰ ਆਰਗੇਨਾਈਜੇਸ਼ਨਸ ਨੇ ਵੀ ਰੋਲ ਪਲੇ ਕੀਤਾ ਕਿ ਭਾਈ ਜਿਹੜਾ ਐਜ਼ ਏ ਵੋਟਰ ਤੁਸੀਂ ਰਜਿਸਟਰ ਹੋ। ਸੋ ਅਸੀਂ ਸਮਝਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਵੀ, ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਆਉਂਦੇ ਨੇ ਹੌਲੀ ਹੌਲੀ ਉਹ PR ਲੈ ਲੈਂਦੇ ਨੇ, ਔਰ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਨੂੰ ਜਿੰਨਾ ਜਲਦੀ ਹੋਏ ਉਹ ਬਿਨਾਂ ਡਿਲੇ ਤੋਂ, ਬਹੁਤ ਵਾਰ ਅਸੀਂ ਵੇਟ ਕਰਦੇ ਰਹਿੰਦੇ ਹਾਂ ਕਿ ਦੋਨੋਂ ਪਾਸੇ ਰੱਖਿਆ ਜਾਏ, ਉਹ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲੈਣ। ਔਰ ਉਹਦੇ ਨਾਲ ਜ਼ਾਹਰ ਹੈ ਕਿ ਇੱਕ ਵੋਟ ਬੈਂਕ ਹੈ। ਦੂਸਰਾ ਫੰਡ ਰੇਜ਼ਿੰਗ, ਇਹ ਹਮੇਸ਼ਾ ਔਰ ਖ਼ਾਸ ਤੌਰ 'ਤੇ ਜਿਹੜੇ ਸਿਆਸਤਦਾਨ ਉੱਭਰਦੇ ਹੁੰਦੇ ਨੇ, ਅਜੇ ਜਿਹੜਾ ਤਾਂ ਬਿਲਕੁਲ ਹੀ ਐਸਟੈਬਲਿਸ਼ਡ ਹੈ, ਪਾਰਟੀ ਲੀਡਰ ਬਣਿਆ ਹੋਇਆ ਜਾਂ ਦੂਜਾ, ਉਹ ਜੇ ਲੱਖਾਂ ਡਾਲਰ ਜਿਹੜਾ ਉਹ ਇਲੈਕਸ਼ਨ ਫੰਡ 'ਚ ਉਹਨੂੰ ਮਿਲਦੇ ਨੇ, ਤੁਸੀਂ ਵੀ 10-20 ਹਜ਼ਾਰ ਡਾਲਰ ਦੇ ਦਿਓ ਤਾਂ ਕੋਈ ਫਰਕ ਨਹੀਂ ਪੈਂਦਾ ਹੈ। ਪਰ ਜਦੋਂ ਜਿਹੜੇ ਲੋਕ ਸ਼ੁਰੂਆਤ ਕਰਦੇ ਨੇ ਕੈਰੀਅਰ ਦੀ ਔਰ ਉਹਨਾਂ ਨੂੰ ਲੋੜਵੰਦ ਵੀ ਹੁੰਦੇ ਨੇ, ਉਹਨਾਂ ਦੇ ਵਿੱਚ ਐਨਰਜੀ ਵੀ ਹੁੰਦੀ ਹੈ, ਕਿਉਰੋਸਿਟੀ ਵੀ ਹੁੰਦੀ ਹੈ ਜਾਣਨ ਦੀ, ਜੋ ਤੁਸੀਂ ਉਸ ਸਟੇਜ ਦੇ ਉੱਤੇ ਕਿਸੇ ਨੂੰ ਬਿਲਡ ਕਰਨਾ ਸ਼ੁਰੂ ਕਰਦੇ ਹੋ ਤੇ ਉਹੀ ਜਿਹੜਾ ਫਿਰ ਥੱਲੜੇ ਤੋਂ, ਭਾਵੇਂ ਉਹ ਕੌਂਸਲਮੈਨ ਤੋਂ ਸ਼ੁਰੂ ਕਰੇ, ਉਹ ਫਿਰ ਸਟੇਟ ਲੈਜਿਸਲੇਚਰ ਤੱਕ ਆਏ ਜਾਂ ਪਾਰਲੀਮੈਂਟ ਤੱਕ ਜਾਏ, ਉਹ ਫਿਰ ਤੁਹਾਡਾ ਐਡਵੋਕੇਟ ਬਣ ਜਾਂਦਾ ਔਰ ਉਹਨੂੰ ਕਦੇ ਨਹੀਂ ਭੁੱਲਦਾ ਹੈ ਕਿ ਭਾਈ ਜਦੋਂ ਮੈਂ ਸ਼ੁਰੂਆਤੀ ਦਿਨਾਂ 'ਚ ਸੀ ਉਹ ਕਿਵੇਂ ਮੇਰੀ ਕਿਹਨਾਂ ਨੇ ਮਦਦ ਕੀਤੀ। ਸੋ ਜਿਹੜੇ ਹਰ ਥਾਂ ਤੇ ਜਿਨ੍ਹਾਂ ਦੀ ਇੰਪੋਰਟੈਂਸ ਹੈ ਔਰ ਜਿੱਥੇ ਸਿੱਖ ਅਫੋਰਡ ਕਰ ਸਕਦੇ ਨੇ, ਫੰਡ ਰੇਜ਼ਿੰਗ ਵੀ ਅਸੀਂ ਇੱਥੇ ਅਮਰੀਕਾ 'ਚ ਜੇ ਇੰਨੇ ਵੱਡੇ ਲੈਵਲ ਤੇ ਅੱਜ 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਨੇ ਸਿੱਖ ਕਾਂਗਰੈਸ਼ਨਲ ਕਾਕਸ ਦਾ ਹਿੱਸਾ ਨੇ, ਤਾਂ ਸਿਰਫ ਇਹ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਤੁਸੀਂ ਜਦੋਂ ਉਹਨਾਂ ਦਾ, ਕਿਉਂਕਿ ਅਮਰੀਕਾ 'ਚ ਤਾਂ 2 ਸਾਲ ਬਾਅਦ ਹਰ ਕਾਂਗਰਸਮੈਨ ਨੂੰ ਦੁਬਾਰਾ ਜਿਹੜਾ ਉਹ ਚੋਣ ਲਈ ਜਾਣਾ ਪੈਂਦਾ, ਵੋਟਾਂ ਲਈ ਜਾਣਾ ਪੈਂਦਾ। ਸੋ ਫੰਡ ਰੇਜ਼ਿੰਗ ਵੀ ਉਹਦਾ ਇੱਕ ਪਾਰਟ ਹੁੰਦਾ। ਪਰ ਕੁੱਲ ਮਿਲਾ ਕੇ ਜਿਵੇਂ ਮੈਂ ਕਿਹਾ ਕਿ ਜਿਉਂ ਮੈਨੂੰ ਆਸਟ੍ਰੇਲੀਅਨ ਸਿਆਸਤ ਦੇ ਵਿੱਚ ਔਰ ਸਿੱਖ ਨੁਕਤਾ ਨਿਗਾਹ ਤੋਂ ਮੋਰ ਉਹਦੇ 'ਚ ਮੇਰੀ ਦਿਲਚਸਪੀ ਵਧੀ ਹੈ। ਮੈਂ ਦੇਖ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ। ਇੱਕ ਜਨਰੇਸ਼ਨ ਜਿਹੜੀ 60ਵੇਂ 70, ਹਾਲਾਂਕਿ ਆਸਟ੍ਰੇਲੀਆ ਦੁਨੀਆ ਦੇ ਉਹਨਾਂ ਮੁਲਕਾਂ 'ਚ ਹੈ ਜਿਹਨੂੰ 19th ਸੈਂਚੁਰੀ ਐਂਡ 'ਚ ਜਦੋਂ ਪਹਿਲੇ ਸਿੱਖ ਆਏ ਨੇ, ਬਹੁਤ ਵਾਰੀ ਕਿਉਂਕਿ ਕੈਨੇਡਾ 'ਚ ਜ਼ਿਆਦਾ ਪ੍ਰੋਸਪੈਰਿਟੀ ਹੋਈ ਔਰ ਉਹਦਾ ਜ਼ਿਕਰ ਹੁੰਦਾ, ਪਰ ਜਿਸ ਕਿਸਮ ਦਾ ਹਿਸਟੋਰੀਕਲ ਰਿਕਾਰਡ ਉੱਥੇ ਹੈ ਕਿ ਕਿਵੇਂ ਉਹਨਾਂ ਨੇ ਘੋੜਿਆਂ ਦੇ ਉੱਤੇ ਜਿਸ ਕਿਸਮ ਦਾ ਉਹਨਾਂ ਦਾ ਨਿੱਕੀ ਮੋਟੀਆਂ ਚੀਜ਼ਾਂ ਉਹਨਾਂ ਨੇ ਫਿਰ ਕੇ ਵੇਚਣੀਆਂ, ਔਰ ਦੂਸਰਾ ਉਹਨਾਂ ਵਿੱਚ ਕਿੰਨਾ ਆਮ ਲੋਕਾਂ ਦੇ ਵਿੱਚ ਉਹਨਾਂ ਦੇ ਲਈ ਸਤਿਕਾਰ ਸੀ, ਉਹ ਕਿਵੇਂ ਜਿਨ੍ਹਾਂ ਇਲਾਕਿਆਂ 'ਚੋਂ ਗੁਜ਼ਰਦੇ ਸੀ, ਉਹਨਾਂ ਦੇ ਪਰਿਵਾਰ ਤਾਂ ਨਾਲ ਨਹੀਂ ਸੀ ਉਹਨਾਂ ਦੇ, ਉਹ ਕਿਵੇਂ ਉਹਨਾਂ ਬੱਚਿਆਂ ਨੂੰ ਵੀ ਫ੍ਰੀ ਉਹਨਾਂ ਨੇ ਜਿਹੜਾ ਉਹ ਮਿੱਠੀਆਂ ਚੀਜ਼ਾਂ ਜਾਂ ਕੈਂਡੀਜ਼ ਜਾਂ ਦੂਸਰੀਆਂ ਦੇਣਾ, ਜਿਨ੍ਹਾਂ ਬੱਚਿਆਂ 'ਚੋਂ ਇਵੇਂ ਸੀ ਜਿਵੇਂ ਉਹ ਆਪਣੇ ਬੱਚਿਆਂ ਦਾ ਝਲਕਾਰਾ ਦੇਖਦੇ ਹੋਣ। ਹੁਣ ਇਹ ਉਹਨਾਂ ਦੇ ਮਿਊਜ਼ੀਅਮਸ ਦਾ ਔਰ ਉਹਨਾਂ ਦੀ ਹਿਸਟਰੀ ਚੈਪਟਰਸ ਦਾ ਹਿੱਸਾ ਹੈ ਕਿ ਪਹਿਲੇ ਸਿੱਖ ਕਿਵੇਂ ਆਏ। ਪਰ ਫਿਰ ਕਿਉਂਕਿ ਜਿਵੇਂ ਕੈਨੇਡਾ ਬ੍ਰਿਟਿਸ਼ ਜਿਹੜੀ ਹੈ ਸੁਜ਼ਰਨਿਟੀ ਹੈ, ਇਸੇ ਤਰ੍ਹਾਂ ਆਸਟ੍ਰੇਲੀਆ ਵੀ ਹੈ, ਕੈਨੇਡਾ 'ਚ ਮੋਰ ਚਾਂਸਿਸ ਬਣਦੇ ਰਹੇ ਔਰ ਇੱਧਰ ਜ਼ਿਆਦਾ ਸੈਟਲਮੈਂਟਸ ਹੁੰਦੀਆਂ ਚਲੀਆਂ ਗਈਆਂ। ਗਦਰ ਮੂਵਮੈਂਟ ਦੇ ਵੇਲੇ ਵੀ ਅਸੀਂ ਦੇਖਦੇ ਹਾਂ, ਕਿਉਂਕਿ ਪਰਥ ਦੇ ਵੀਰਾਂ ਨੇ, ਸਿੱਖ ਸੇਵਕ ਜਥਾ ਨੇ ਜਿਹੜਾ ਅੱਜ ਦੀ ਸਪਾਂਸਰਸ਼ਿਪ ਦਿੱਤੀ, ਅਸੀਂ ਜ਼ਿਕਰ ਕਰਾਂਗੇ ਜਿਹੜੇ ਉਹਨਾਂ ਨੇ ਮੁੱਦੇ ਛੋਏ ਨੇ। ਪਰ ਮੈਂ ਇਨ ਜਨਰਲ ਇਹ ਕਹਿਣਾ ਚਾਹੁੰਦਾ ਕਿ ਆਸਟ੍ਰੇਲੀਆ ਦਾ ਕੋਈ ਫਿਰ ਇੱਕ ਤਾਂ ਬਹੁਤ ਵੱਡਾ ਮੁਲਕ ਹੈ, ਫੈਲਿਆ ਹੋਇਆ, ਹੁਣ ਉਹਦੇ 'ਚ ਕਾਫੀ ਪੋਟੈਂਸ਼ੀਅਲ ਵੀ ਹੈ। ਔਰ ਕੁਛ ਸਾਲ ਪਹਿਲਾਂ, ਸ਼ਾਇਦ 10-12-15 ਸਾਲ ਪਹਿਲਾਂ, ਐਜੂਕੇਸ਼ਨ ਸੈਕਟਰ ਜਦੋਂ ਹੁਣ ਆਸਟ੍ਰੇਲੀਆ ਨੇ ਵੀ ਗਰੋ ਕਰਨਾ ਆਪਣਾ ਨਿਸ਼ਾਨਾ ਬਣਾਇਆ, ਤੇ ਉਹਨਾਂ ਨੇ ਦੇਖਿਆ ਕਿ ਵੀ ਜੇ ਅਸੀਂ ਈਜ਼ੀ ਇਮੀਗ੍ਰੇਸ਼ਨ ਪਾਲਿਸੀ ਈਜ਼ੀ ਹੁੰਦੀ ਹੈ
ਔਰ ਉਹਦੇ ਨਾਲ ਜਿਹੜਾ ਉਹਨਾਂ ਦੀ ਇੱਕ ਆਰਥਿਕਤਾ 'ਤੇ ਵੀ ਫਰਕ ਪੈਂਦਾ ਹੈ। ਔਰ ਮੈਂ ਜੇ ਗਲਤ ਨਾ ਹੋਵਾਂ ਤਾਂ ਇਸ ਵੇਲੇ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ 20 ਤੋਂ 22 ਬਿਲੀਅਨ ਡਾਲਰ ਦੀ ਐਜੂਕੇਸ਼ਨ ਉਹਨਾਂ ਦੀ ਇੰਡਸਟਰੀ ਜੇ ਕਿਹਾ ਜਾਏ ਤਾਂ ਹੈ ਕਿ ਜਦੋਂ ਉਹ ਫੋਰਨ ਸਟੂਡੈਂਟ ਆਉਂਦੇ ਨੇ ਜਿਨ੍ਹਾਂ ਕੋ ਉਹਨਾਂ ਦੀਆਂ ਫੀਸ ਔਰ ਦੂਸਰੀਆਂ ਜਮ੍ਹਾਂ ਕਰਵਾਈਆਂ ਜਾਂਦੀਆਂ। ਸੋ ਇਹ ਕੋਵਿਡ ਦੇ ਚਲਦਿਆਂ ਜ਼ਰੂਰ ਕਮੀ ਹੋਈ, ਲੇਕਿਨ ਈਵਨ ਇਸ ਵਰੇ 'ਚ ਵੀ 110% ਸਿੱਖ ਪਾਪੂਲੇਸ਼ਨ ਦਾ ਵਧਣਾ ਇਹ ਦੱਸਦਾ ਕਿ ਸਿੱਖ ਤੇਜ਼ੀ ਦੇ ਨਾਲ ਜਿਹੜੇ ਨੇ ਖਾਸ ਤੌਰ 'ਤੇ ਯੰਗਰ ਜਨਰੇਸ਼ਨ ਉਹ ਇਹਨਾਂ ਮੁਲਕਾਂ 'ਚ ਹੈ। ਸੋ ਜਿਹੜੀ 47 ਤੋਂ ਬਾਅਦ ਦੀ ਜਨਰੇਸ਼ਨ ਜਿਹੜੀ ਆਈ ਵੀ ਉਹ ਜ਼ਾਹਰ ਹੈ ਕਿ ਸਟਰਗਲਸ ਵੀ ਰਹੀਆਂ, ਕੁਛ ਮੁੜ ਕੇ ਉਹਨਾਂ ਦਾ ਪਿੱਛੇ ਨਾਲ ਉਹਨਾਂ ਰਾਫਤਾ ਵੀ ਨਾ ਰਿਹਾ ਹੋਏਗਾ। ਉਹ ਤਾਂ ਇਵੇਂ ਨਹੀਂ ਸੀ ਜਿਨ੍ਹਾਂ ਤੋਂ ਤੁਹਾਨੂੰ ਕੋਈ ਬਹੁਤੀ ਆਸ ਹੋਏ। ਇਸ ਲਈ 84 ਦੇ ਘੱਲੂਘਾਰੇ ਤੋਂ ਬਾਅਦ ਅਸੀਂ ਜਦੋਂ ਇੱਥੇ ਕੈਨੇਡਾ ਜਾਂ ਅਮਰੀਕਾ 'ਚ ਕਨਵੈਨਸ਼ਨਸ ਹੁੰਦੀਆਂ ਰਹੀਆਂ, ਆਸਟ੍ਰੇਲੀਆ ਦੇ ਨੁਮਾਇੰਦੇ ਔਰ ਜਿਹੜੇ ਨੇ ਉਹ ਇਹਦੇ 'ਚ ਪਾਰਟਿਸਿਪੇਟ ਵੀ ਕਰਦੇ ਰਹੇ। ਸਾਡੇ ਵੀਰ ਅਜੀਤ ਸਿੰਘ ਐਡੀਲੇਡ ਤੋਂ ਉਹ ਹਰ ਫੰਕਸ਼ਨ ਦੇ ਉੱਤੇ ਇੱਥੇ ਡਿਫਰੈਂਟ ਕਨਵੈਨਸ਼ਨਸ ਵੇਲੇ ਵੀ ਆਏ। ਇੱਥੇ ਜਦੋਂ ਅਸੀਂ ਨਨਕਾਣਾ ਸਾਹਿਬ ਨੂੰ ਵੈਟੀਕਨ ਸਿਟੀ ਦਾ ਜਿਹੜਾ ਵੈਟੀਕਨ ਸਟੇਟ ਦਾ ਦਰਜਾ ਦੇਣ ਦਾ ਇੱਕ ਵੱਡਾ ਸਮਾਗਮ ਨਿਊਯਾਰਕ 'ਚ ਕਰਵਾਇਆ, ਤੇ ਮੈਨੂੰ ਯਾਦ ਹੈ ਵੀ ਆਸਟ੍ਰੇਲੀਆ ਤੋਂ ਇਹ ਆਲਮੋਸਟ 1999 ਦੀ ਗੱਲ ਹੈ। ਸੋ ਆਸਟ੍ਰੇਲੀਆ ਤੋਂ ਬੜਾ ਸਟਰੋਂਗ ਜਿਹੜਾ ਡੈਲੀਗੇਸ਼ਨ ਉਹਦੇ 'ਚ 8 ਦੇ ਕਰੀਬ ਨੁਮਾਇੰਦੇ ਸਨ, ਸਿਡਨੀ ਤੋਂ ਵੀ ਸਨ, ਮੈਲਬਰਨ ਤੋਂ ਵੀ ਸਨ। ਉਹ ਉਹਨਾਂ ਨੇ ਇਹਦੇ 'ਚ ਪਾਰਟਿਸਿਪੇਟ ਕੀਤਾ ਸੀ। ਔਰ ਫੈਡਰੇਸ਼ਨ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਵੀ ਬ੍ਰਾਂਚ ਸੀ। ਲੇਕਿਨ ਵਕਤ ਪਾ ਕੇ ਜਿਉਂ-ਜਿਉਂ ਪਿੱਛੇ ਮੂਵਮੈਂਟ ਦੇ ਵਿੱਚ ਜਿਹੜਾ ਉਹ ਜ਼ੁਲਮ ਦਾ ਸ਼ਿਕਾਰ ਹੋਈ ਮੂਵਮੈਂਟ, ਬਾਹਰ ਵੀ ਥੋੜ੍ਹੀ ਬਹੁਤ ਪਕੜ ਘਟਦੀ ਚਲੀ ਗਈ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਸਾਡੇ ਆਏ ਯੰਗਸਟਰਸ ਨੇ, ਸਟੂਡੈਂਟਸ ਨੇ, ਜਿਹੜਾ ਅਗੇਨ ਆਸਟ੍ਰੇਲੀਆ ਨੂੰ ਫਰੰਟ ਦਰਵਾਜ਼ੇ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ ਸਟਰਗਲ ਦੇ ਹਵਾਲੇ ਨਾਲ। ਕਿਸਾਨ ਮੂਵਮੈਂਟ ਦੇ ਵੇਲੇ ਜਿਵੇਂ ਉਹਨਾਂ ਨੇ ਜਿਹੜਾ ਅੱਡ-ਅੱਡ ਪ੍ਰੋਗਰਾਮ ਉਲੀਕੇ, ਔਰ ਇੱਕ ਵੱਡੀ ਸਕਸੈਸ ਸੀ ਕਿ ਕਿਵੇਂ ਇੱਕ ਜਿਹੜਾ ਹਰਿਆਣਵੀ ਬੰਦਾ ਯਾਦੂਦ ਕਿ ਕੀ ਉਹਦਾ ਨਾਂ ਸੀ, ਕਿ ਉਸ ਨੂੰ ਜਿਹਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂਤਵੀ ਏਜੰਡੇ ਥੱਲੇ, ਉਹਦੀ ਡਿਪੋਰਟੇਸ਼ਨ ਤੱਕ ਗੱਲ। ਔਰ ਹੁਣ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜਿਸ ਕਿਸਮ ਦਾ ਵਰਤਾਰਾ ਸਕਾਟ ਮੋਰਿਸਨ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਨੇ ਕੀਤਾ, ਅਗਲੇ ਕੁਛ ਘੰਟਿਆਂ ਦੇ ਵਿੱਚ ਹੀ ਜਿਸ ਅੰਦਾਜ਼ ਦੇ ਵਿੱਚ ਗੁਰਦੁਆਰਾ ਸਾਹਿਬਾਨ ਇਕੱਠੇ ਹੋਏ, ਉਸ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਦਾ ਨਫ਼ਰਤ ਦਾ ਏਜੰਡਾ ਹੈ ਉਸ ਦੇ ਖਿਲਾਫ ਗੁਰਦੁਆਰਿਆਂ ਦਾ ਸਹਿਯੋਗ। ਬਾਕੀ ਥੋੜ੍ਹਾ ਬਹੁਤ ਹਮੇਸ਼ਾ ਰਹਿੰਦਾ, ਜਿਹੜੇ ਪੁਰਾਣੇ ਪੀਰੀਅਡ ਦੇ ਤੁਰੇ ਹੋਏ ਨੇ ਉਹਨਾਂ ਨੂੰ ਵੀ ਗੁਰਦੁਆਰਿਆਂ 'ਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਹਾਜ਼ਰੀ ਹੈ ਨਾ, ਤੇ ਹੌਲੀ ਹੌਲੀ ਉਹਨਾਂ ਸਾਰਿਆਂ ਨੂੰ ਵੀ ਕਿਤੇ ਕਨਫਰੰਟੇਸ਼ਨ ਵੀ ਹੁੰਦੀ ਹੈ ਜਾਂ ਦੂਸਰਾ ਵੀ ਹੁੰਦਾ ਹੈ। ਸਾਡਾ ਵਰਤਾਰਾ ਜਿਹੜਾ ਉਹ ਆਲ ਇਨਕਲੂਸਿਵ ਵੀ ਹੋਣਾ ਚਾਹੀਦਾ ਹੈ। ਔਰ ਅਸੀਂ ਇਸ ਮਾਮਲੇ ਦੇ ਵਿੱਚ ਮੈਂ ਸਮਝਦੇ ਹਾਂ ਕਿ ਭਾਈ ਆਸਟ੍ਰੇਲੀਆ ਦੇ ਵਿੱਚ ਵੀ ਸਿੱਖ ਇੱਕ ਪਾਵਰ ਦੇ ਤੌਰ ਦੇ ਉੱਤੇ ਉੱਭਰੇ ਨੇ। ਆਉਣ ਵਾਲੇ ਪੀਰੀਅਡ 'ਚ ਸਿਰਫ ਪੰਥਕ ਹਲਕਿਆਂ ਦੇ ਵਿੱਚ ਹੀ ਨਹੀਂ, ਮੈਂ ਇੱਕ ਵੱਡਾ ਰੋਲ ਆਸਟ੍ਰੇਲੀਅਨ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਸਿੱਖ ਨੌਜਵਾਨੀ ਦਾ ਔਰ ਸਿੱਖ ਏਜੰਡੇ ਦਾ ਦੇਖਦਾ। ਔਰ ਜਿਵੇਂ ਮੈਂ ਕਿਹਾ ਕਿ ਵੱਡੀ ਗਿਣਤੀ 'ਚ ਸਾਡੀ ਵਿਊਅਰਸ਼ਿਪ ਆਸਟ੍ਰੇਲੀਆ 'ਚ ਵੀ ਹੈ, ਉੱਥੋਂ ਸਾਨੂੰ ਇਨਪੁਟ ਵੀ ਮਿਲਦੀ ਹੈ ਔਰ ਬਹੁਤ ਸਾਰੀ ਜਿਹੜੀ ਉੱਥੋਂ ਦੇ ਹੋਰ ਵੀ ਹਾਲਾਤ ਤੋਂ ਅਸੀਂ ਜਾਣੂ ਹੁੰਦੇ। ਅਤੇ ਪਰਥ ਜਿਹੜਾ ਆਸਟ੍ਰੇਲੀਆ ਦਾ ਇੱਕ ਵੱਡਾ ਸ਼ਹਿਰ ਹੈ, ਸਿੱਖ ਸੇਵਕ ਜਥਾ ਉਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਭੇਜੀ ਹੈ। ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ ਜਿੰਨੇ ਤਿੰਨੋਂ ਨੁਕਤੇ ਜਿਹਨੂੰ ਬਰੀਫ ਕੀਤਾ ਹੈ ਇਸ ਲਿਖਤ ਦੇ ਵਿੱਚ ਤੁਸੀਂ, ਸ਼ਹੀਦ ਕਰਤਾਰ ਸਿੰਘ ਸਰਾਭਾ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਵੀ 47 ਤੋਂ ਬਾਅਦ ਦੇ ਔਰ ਉਸ ਤੋਂ ਈਵਨ ਪਹਿਲਾਂ ਵੀ 1931 'ਚ ਤੋਂ ਬਾਅਦ ਦੇ ਉਸ ਸਾਰੇ ਜਿਹਨੂੰ ਅੱਜ ਅਸੀਂ ਹਿੰਦੂਤਵੀ ਵਿਚਾਰਧਾਰਾ ਕਹਿੰਦੇ ਹਾਂ, ਉਸ ਵੇਲੇ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਜਿਹੜੇ ਲੁਕੇ ਹੋਏ ਲੋਕ ਸੀ, ਉਹਨਾਂ ਨੂੰ ਸੂਟ ਕਰਦਾ ਸੀ ਕਿ ਉਸ ਭਗਤ ਸਿੰਘ ਦੇ ਇਮੇਜ ਨੂੰ ਜਿਸ ਨੇ ਸਿਰ 'ਤੇ ਹੈਟ ਪਾਇਆ ਔਰ ਜਿਹੜਾ ਕਿਤੇ ਆਰੀਆ ਸਮਾਜ 'ਚ ਜਿਹੜਾ ਕਿਤੇ ਲੈਫਟਿਸਟ ਜਿਹੜਾ ਜੋ ਬਹੁਤ ਸਾਰੀਆਂ ਇਹਨਾਂ ਨੇ ਹੀ ਪ੍ਰਚਾਰੀਆਂ ਔਰ ਕਮਿਊਨਿਜ਼ਮ ਦੇ ਨਾਲ ਜੋੜ ਕੇ ਉਹਨੂੰ ਕਿਵੇਂ ਦਾ ਕਮਿਊਨਿਸਟਾਂ ਨੇ ਵੀ ਹੀਰੋ ਥਾਪਿਆ, ਦੂਸਰੇ ਪਾਸੇ ਆਰੀਆ ਸਮਾਜੀਆਂ ਨੇ ਵੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਔਰ ਹੁਣ ਜਿਹੜੇ ਅੱਜ ਪੰਜਾਬ ਦੇ ਵਿੱਚ ਪਾਵਰ 'ਚ ਆਈ ਆਮ ਆਦਮੀ ਪਾਰਟੀ, ਭਗਵੰਤ ਮਾਨ, ਔਰ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਨਾਲ ਜਿਹੜਾ ਅਜੇ ਤੱਕ ਤਾਂ ਕਾਂਗਰਸ 'ਚੋਂ ਨਿਕਲਿਆ ਨਹੀਂ, ਮਨਪ੍ਰੀਤ ਬਾਦਲ, ਕੱਲ੍ਹ ਨੂੰ ਨਿਕਲ ਜਾਏ, ਉਹ ਛੜਵੇਂ ਜੇ ਲੜਾਂ ਵਾਲੀਆਂ ਪੱਗਾਂ ਬੰਨ੍ਹ ਕੇ ਕਿ ਜੀ ਅਸੀਂ ਸਹੁੰ ਖਾ ਰਹੇ ਹਾਂ, ਸਹੁੰ ਖਾਣ ਚੱਲੇ ਹਾਂ,
ਕਿ ਵੀ ਖਟਕਲ ਕਲਾਂ ਕਿ ਅਸੀਂ ਇਹ ਕਰਾਂਗੇ, ਅਸੀਂ ਇਨਕਲਾਬ ਲਿਆ ਦੇਵਾਂਗੇ ਜਾਂ ਫਲਾਣਾ ਕਰ ਦੇਵਾਂਗੇ। ਲੇਕਿਨ ਦਿਲਚਸਪ ਗੱਲ ਇਹ ਹੈ ਵੀ ਅਸੀਂ ਗੱਲ ਵੀ ਕਰਾਂਗੇ ਇਸ ਸੈਗਮੈਂਟ 'ਚ ਕਿ ਜਿਵੇਂ ਭਗਵੰਤ ਮਾਨ ਨੇ ਐਕਟਿੰਗ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ 'ਤੇ ਇਹ ਰਿਐਕਟ ਕੀਤਾ ਕਿ ਜੀ ਇਹ ਤੁਸੀਂ ਕੀ ਸੁਨੇਹਾ ਦੇ ਰਹੇ ਹੋ ਔਰ ਕੀ ਕਰ ਰਹੇ ਹੋ, ਅਸੀਂ ਤਾਂ ਮਾਡਰਨ ਪੰਜਾਬ ਤੇ ਇਹ ਉਹ। ਹਾਲਾਂ ਇਹੀ ਭਗਵੰਤ ਮਾਨ ਜਿਸ ਸ਼ਹੀਦ ਭਗਤ ਸਿੰਘ ਦੇ ਉਸ ਖਟਕੜ ਕਲਾਂ ਮੁਕਾਮ ਦੇ ਉੱਤੇ ਸਾਰੀ ਕੈਬਨਿਟ ਸਮੇਤ ਸਹੁੰ ਚੁੱਕੀ ਔਰ ਲੱਖਾਂ ਨਹੀਂ ਕਰੋੜਾਂ ਰੁਪਇਆ ਪੰਜਾਬ ਦੇ ਬਜਟ ਦੇ ਉੱਤੇ ਭਾਰ ਪਾਇਆ, ਨਾਲ ਉਹਨੂੰ ਕੇਜਰੀਵਾਲ ਨੂੰ ਸੱਦ ਕੇ। ਉਸ ਦੀ ਤਾਂ ਕਹਾਣੀ ਭਗਤ ਸਿੰਘ ਦੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਉਹ ਖੇਤਾਂ ਦੇ ਵਿੱਚ ਛੋਟਾ ਬੱਚਾ ਹੁੰਦਿਆਂ ਆਪਣੇ ਪਿਤਾ ਨੂੰ, ਆਪਣੇ ਚਾਚਾ ਨੂੰ ਦੇਖਦਾ ਕਿ ਭਾਈ ਉਹ ਬੀਜ ਰਹੇ ਨੇ, ਕਣਕ ਹੈ ਜਾਂ ਝੋਨਾ ਹੈ, ਤੇ ਉਹ ਕਹਿੰਦੇ ਨੇ ਕਿ ਭਾਈ ਅੱਛਾ ਇਹ ਕੀ ਹੈ ਵੀ ਇਹ ਅਸੀਂ ਬੀਜਾਂਗੇ, ਫਿਰ ਇਹ ਵੱਡੇ ਹੋਣਗੇ, ਪੌਦੇ ਬਣਨਗੇ, ਫਸਲ ਹੋਏਗੇ। ਤੇ ਉਹ ਕਹਿੰਦਾ ਵੀ ਅਸੀਂ ਬੰਦੂਕਾਂ ਕਿਉਂ ਨਹੀਂ ਬੀਜਦੇ। ਹੁਣ ਇੱਕ ਪਾਸੇ ਤਾਂ ਬੰਦੂਕਾਂ ਬੀਜਣ ਵਾਲੇ ਦੀ ਉਸ ਮੁਕਾਮ ਤੇ ਜਾ ਕੇ ਸਹੁੰ ਚੁੱਕਣ ਵਾਲੇ ਲੋਕ ਅੱਜ ਇਹ ਸਿੱਖ ਕੌਮ ਨੂੰ ਇਹ ਦੱਸ ਰਹੇ ਨੇ ਕਿ ਜੀ ਨਹੀਂ ਇਹ ਹਥਿਆਰਾਂ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੋਣਾ ਚਾਹੀਦਾ। ਔਰ ਉਸੇ ਹੀ ਸ਼ਹੀਦ ਭਗਤ ਸਿੰਘ ਦੇ ਹਵਾਲੇ ਨਾਲ ਜੇ ਇਹ ਕਹਿਣਾ ਹੋਏ ਕਿ ਜਿਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਸਿੱਖ ਸੇਵਕ ਜਥਾ ਜਿਹੜਾ ਇਹ ਅੱਜ ਸਾਨੂੰ ਉਹਨਾਂ ਨੇ ਯਾਦ ਕੀਤਾ, ਉਹਨਾਂ ਦਾ ਜੇ ਕੋਈ ਮੋਟੀਵੇਸ਼ਨ, ਉਹਨਾਂ ਦਾ ਜੇ ਕੋਈ ਆਗੂ ਜਿਸ ਤੋਂ ਉਹਨਾਂ ਨੇ ਜਿਹੜੀ ਹੈ ਉਹ ਪ੍ਰੇਰਨਾ ਲਈ, ਤੇ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਔਰ ਉਹਨਾਂ ਦੀ ਇਹ ਲਿਖਤ ਵੀ, ਉਹਨਾਂ ਦੀ ਤਸਵੀਰ ਵੀ ਉਹਨਾਂ ਦੇ ਟੇਬਲ ਤੇ, ਔਰ ਇਹ ਯੰਗ ਕਰਤਾਰ ਸਿੰਘ ਸਰਾਭਾ ਜਿਹੜਾ ਭਰ ਜਵਾਨੀ ਦੇ ਵਿੱਚ 13-14 ਸਾਲ ਦੀ ਉਮਰ 'ਚ ਜਿਹੜਾ ਉਹ ਕੈਲੀਫੋਰਨੀਆ 'ਚ ਆਉਂਦਾ, ਬਰਕਲੇ ਯੂਨੀਵਰਸਿਟੀ ਨਾਲ ਸੰਬੰਧ ਜੁੜਦਾ ਪੜ੍ਹਨ ਦੇ। ਹਾਲਾਂ ਉਹਨਾਂ ਦੇ ਰਿਕਾਰਡ 'ਚ ਕੋਈ ਬਹੁਤ ਕੁਛ ਨਹੀਂ ਮਿਲਦਾ, ਪਰ ਇਵੇਂ ਲੱਗਦਾ ਕਿ ਜਿਵੇਂ ਉਹ ਇੱਕ ਅੱਗ ਦੀ ਲਾਟ ਵਾਂਗ, ਜਾਂ ਇੱਕ ਜਿਵੇਂ ਉਹ ਪੰਜਾਬੀ 'ਚ ਇੱਕ ਉਹ ਲੋਕ ਗੀਤ 'ਚ ਹੁੰਦਾ ਹੈ ਕਿ ਵੀ ਅੱਗ ਦੇ ਭਬੂਕੇ ਵਾਂਗੂ। ਜਦੋਂ ਤੁਸੀਂ ਅੱਗ ਦਾ ਭਬੂਕਾ ਦੇਖਦੇ ਹੋ ਤੇ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਉਹ ਅੱਗ ਦਾ ਭਬੂਕਾ ਕੀ ਹੁੰਦਾ ਹੈ। ਉਹ ਜਿਹਨੂੰ ਇਹ ਉਰਦੂ ਪੋਇਟਰੀ ਵਾਲੇ ਸ਼ਮਾਏ ਫਰੋਜ਼ਾ ਕਹਿੰਦੇ ਨੇ, ਬਰਨਿੰਗ ਕੈਂਡਲ। ਜਦੋਂ ਤੁਹਾਡੇ ਅੰਦਰ ਉਹ ਕੈਂਡਲ, ਬਰਨਿੰਗ ਕੈਂਡਲ ਹੈ, ਤੁਹਾਡੇ ਅੰਦਰ ਉਹ ਅੱਗ ਲੱਗੀ ਹੋਈ ਹੈ, ਅੱਗ ਮਚੀ ਹੋਈ ਹੈ ਗੁਲਾਮੀ ਦੇ ਸੰਗਲ ਕੱਟਣ ਦੀ, ਤੇ ਫਿਰ ਕੋਈ ਰੁਕਾਵਟ ਜਾਂ ਕੋਈ ਹੋਰ ਦੁਨਿਆਵੀ ਲਕਸ਼ ਤੁਹਾਡੇ ਸਾਹਮਣੇ ਨਹੀਂ ਹੁੰਦਾ। ਤੁਹਾਡੇ ਸਾਹਮਣੇ ਜਿਹੜਾ ਉਹੀ ਹੁੰਦਾ ਹੈ ਕਿ ਵੀ ਤੁਸੀਂ ਅੱਗ ਦੇ ਭਬੂਕੇ ਵਾਂਗ ਮਚਣਾ ਤੇ ਤੁਸੀਂ ਉਸ ਪਰਵਾਨੇ ਵਾਂਗ ਸ਼ਮਾ ਤੋਂ ਕੁਰਬਾਨ ਹੋ ਜਾਣਾ, ਜਿਸ ਦੇ ਅੰਦਰ ਸਿਰਫ ਤੇ ਸਿਰਫ ਇਸ਼ਕ ਹੈ। ਉਹ ਫਿਰ ਉਹਨਾਂ ਭੂੰਡਾਂ ਵਾਂਗ ਨਹੀਂ ਜਿਹੜੇ ਜਪਦੇ ਪਰਵਾਨਿਆਂ ਵਾਂਗ ਨੇ, ਲੇਕਿਨ ਉਹ ਭੂੰ ਕਰਨ ਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਔਰ ਉਹੀ ਕਰਤਾਰ ਸਿੰਘ ਸਰਾਭਾ ਜਿਹੜੇ ਲਗਭਗ 18-19 ਸਾਲ ਦੀ ਉਮਰ ਤੱਕ ਪਹੁੰਚਦੇ ਆ, ਗਦਰ ਮੂਵਮੈਂਟ ਤੋਂ ਸਾਰੇ ਵਾਕਿਫ ਨੇ। ਅਸੀਂ ਫਿਰ ਵੀ ਜ਼ਿਕਰ ਕਰਦੇ ਰਹਿੰਦੇ ਅਕਸਰ ਕਿ ਭਾਈ ਕਿਵੇਂ ਉਹਨਾਂ ਨੇ, ਔਰ ਗਦਰੀ ਬਾਬੇ ਉਹਨਾਂ ਦੇ ਲਈ ਬਹੁਤ ਵਾਰੇ ਜਦੋਂ ਬਾਬਾ ਲਫ਼ਜ਼ ਕਿਹਾ ਜਾਂਦਾ ਤਾਂ ਬਹੁਤਿਆਂ ਨੂੰ ਲੱਗਦਾ ਵੀ ਪਤਾ ਨਹੀਂ 80-80, 90-90 ਸਾਲ ਦੇ ਬਾਬੇ ਨੇ ਜਿਹੜੇ, ਕਿਉਂਕਿ ਇਹ ਜਦੋਂ ਅਸੀਂ ਕੁਰਬਾਨੀ ਦੇ ਰਾਹ ਤੁਰ ਕੇ ਜਿਹੜਾ ਕੁਰਬਾਨ ਹੁੰਦਾ, ਔਰ ਸ਼ਾਇਦ ਇਹ ਬਾਬਾ ਲਫ਼ਜ਼ ਇਸ ਲਈ ਇਹਨਾਂ ਦੇ ਨਾਲ ਵੀ ਲੱਗਾ ਜਦੋਂ ਅਸੀਂ 10ਵੇਂ ਪਾਤਸ਼ਾਹ ਦੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਕਰਦੇ ਤੇ ਉਹ ਸਾਹਿਬਜ਼ਾਦੇ ਬਿਲਕੁਲ 7 ਤੇ 9 ਸਾਲ ਦੀਆਂ ਉਮਰਾਂ, ਜ਼ੋਰਾਵਰ ਸਿੰਘ, ਫਤਿਹ ਸਿੰਘ, ਪਰ ਸਾਡੇ ਲਈ ਬਾਬਾ ਜ਼ੋਰਾਵਰ ਸਿੰਘ ਨੇ, ਬਾਬਾ ਫਤਿਹ ਸਿੰਘ ਨੇ, ਤੇ ਉਹੀ 14 ਤੇ 16 ਜਾਂ 16 ਤੇ 18 ਸਾਲ ਦੀਆਂ ਉਮਰਾਂ ਜਿਹੜੇ ਸਾਡੇ ਲਈ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੇ। ਕਿਉਂਕਿ ਸ਼ਹਾਦਤ ਦੇ ਨਾਲ ਉਹ ਰੁਤਬਾ ਹਾਸਲ ਹੁੰਦਾ ਜਿਹੜਾ ਬਾਬਿਆਂ ਨੂੰ, ਜਿਨ੍ਹਾਂ ਨੂੰ ਬਾਬਾ ਲਫ਼ਜ਼ ਪਰਸ਼ੀਅਨ ਦਾ ਸਿਆਣਪ ਦਾ ਪ੍ਰਤੀਕ ਵੀ ਹੈ, ਵਿਜ਼ਡਮ ਦਾ ਐਪੀਟੋਮ ਵੀ ਹੈ, ਔਰ ਸਭ ਕੁਝ ਉਸ ਦੇ ਵਿੱਚ ਸਮਾ ਜਾਂਦਾ ਹੈ। ਸੋ ਉਹਨਾਂ ਜੇ ਗਦਰ ਲਹਿਰ ਦੀ ਕਿਸੇ ਨੂੰ ਸਪਿਰਿਟ ਕਹਿਣਾ ਹੋਏ ਜਾਂ ਗਦਰ ਮੂਵਮੈਂਟ ਦਾ ਰੀਅਲ ਹੀਰੋ ਕਹਿਣਾ ਹੋਏ, ਬੇਸ਼ੱਕ ਬਹੁਤ ਵੱਡੇ ਨਾਂ ਨੇ, ਔਰ ਇਹਨਾਂ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗਦਰੀ ਬਾਬੇ ਕਿਵੇਂ ਹੱਸ ਕੇ ਫਾਂਸੀਆਂ 'ਤੇ ਵੀ ਚੜ੍ਹੇ, ਕਿੰਨਾ ਵੱਡਾ ਉਹਨਾਂ ਨੇ ਕੰਮ ਕੀਤਾ। ਔਰ ਇਕੱਲੇ ਹੀ ਗਦਰ ਮੂਵਮੈਂਟ ਦਾ ਬੇਸ ਇੱਕ ਅਮਰੀਕਾ ਜਾਂ ਕੈਨੇਡਾ ਤੱਕ ਨਹੀਂ ਸੀ ਜਿਵੇਂ ਬਹੁਤ ਸਾਰਿਆਂ ਦਾ ਹੁੰਦਾ। ਮੇਰਾ ਖਿਆਲ ਹੈ, ਜੇ ਮੈਂ ਗਲਤ ਨਾ ਹੋਵਾਂ, ਤੇ 18 ਤੋਂ ਜ਼ਿਆਦਾ ਮੁਲਕਾਂ ਦੇ ਵਿੱਚੋਂ ਜਿਹੜੇ ਨੇ, ਈਵਨ ਉਸ ਪੀਰੀਅਡ ਸ਼ੰਘਾਈ ਵਰਗੀ ਥਾਂ ਤੋਂ ਜਿਹੜਾ ਚੀਨ ਦਾ ਹਿੱਸਾ ਸੀ, ਉਸ ਮੂਵਮੈਂਟ ਦੇ ਲਈ ਲੋਕ ਤੁਰੇ। ਔਰ ਲਿਟਰੇਚਰ, ਕਿਉਂਕਿ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ, ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਨਾ ਸਿਰਫ
ਉਹ ਇੱਕ ਇਸ਼ਕ ਦਾ ਮੁਜੱਸਮਾ ਸਨ ਜਾਂ ਇੱਕ ਅੱਗ ਦਾ ਭਬੂਕਾ ਸਨ ਜਿਨ੍ਹਾਂ ਨੇ ਸ਼ਮਾ ਤੋਂ ਕੁਰਬਾਨ ਹੋਣਾ ਸੀ ਆਜ਼ਾਦੀ ਦੀ। ਉਹਨਾਂ ਦੇ ਅੰਦਰ ਵੱਡਾ ਟੈਲੈਂਟ ਵੀ ਸੀ। ਔਰ ਜਿਹੜੀ ਜਦੋਂ ਅਸੀਂ ਸ਼ਾਹ ਸਵਾਰ ਦੀ ਗੱਲ ਕਰਦੇ ਹਾਂ ਕਿਸੇ ਦੀ ਕਿ ਭਾਈ ਤੂਫਾਨਾਂ ਦਾ ਸ਼ਾਹ ਸਵਾਰ, ਫਿਰ ਤੂਫਾਨਾਂ ਨਾਲ ਖੇਲਣਾ ਜਿਹੜੇ ਯੋਧੇ ਹੁੰਦੇ ਨੇ ਇਹ ਉਹਨਾਂ ਦਾ ਸ਼ੌਕ ਹੁੰਦਾ। ਔਰ ਇਹ ਗੱਲ ਸਰ ਅਜਮੇਰ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਇੱਕ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ ਪੁਸਤਕ ਵੀ ਲਿਖੀ, ਬੜੀ ਵੈਲ ਰਿਸਰਚਡ ਕਿਤਾਬ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ, ਔਰ ਸ਼ਾਇਦ ਜੇ ਦੁਨੀਆ 'ਚ ਫਲਾਈਟ ਹਿਸਟਰੀ ਦਾ ਜ਼ਿਕਰ ਹੋਏ ਪੰਜਾਬ ਦੇ ਹਵਾਲੇ ਨਾਲ ਜਾਂ ਸਿੱਖਾਂ ਦੇ ਹਵਾਲੇ ਨਾਲ, ਤੇ ਕਰਤਾਰ ਸਿੰਘ ਸਰਾਭਾ ਪਹਿਲੇ ਉਹ ਸੱਜਣ ਨੇ ਜਿਹੜੇ ਯੰਗ ਉਮਰ ਦੇ ਵਿੱਚ ਜਿਹੜੇ ਪਾਇਲਟ ਵੀ ਬਣੇ, ਜਿਨ੍ਹਾਂ ਨੇ ਫਲਾਈਂਗ ਵੀ ਸਿੱਖਿਆ। ਔਰ ਬਾਕੀ ਉਹਨਾਂ ਦੀ ਇੱਥੇ ਕੀ ਦੇਣ ਸੀ, ਗਦਰ ਗੂੰਜਾਂ ਜਿਹੜੀ ਪਬਲੀਕੇਸ਼ਨ ਜਿਸ ਦੇ ਉਹੀ ਰੂਏ ਰਵਾਂ ਐਡੀਟਰ ਸਨ, ਪੰਜਾਬੀ ਗੁਰਮੁਖੀ 'ਚ ਵੀ ਛਪਦੀ ਸੀ, ਜਿਹੜੀ ਹੈ ਉਰਦੂ ਸਕ੍ਰਿਪਟ ਦੇ ਵਿੱਚ ਵੀ ਛਪਦਾ ਸੀ, ਸ਼ਾਇਦ ਦੇਵਨਾਗਰੀ 'ਚ ਵੀ ਹੋਏਗੀ। ਔਰ ਉਸ ਦੀ ਅਜੇ ਵੀ ਉਹ ਪ੍ਰੈਸ ਉੱਥੇ ਐਨਸਾਈਕਲੋਸਟਾਈਲ ਮਸ਼ੀਨ ਰਾਹੀਂ ਸਟਾਕਟਨ ਦੇ ਗੁਰਦੁਆਰਾ ਸਾਹਿਬ 'ਚ ਮੌਜੂਦ ਹੈ। ਔਰ ਜਿਹੜੀਆਂ ਤੁਕਾਂ ਬੇਸ਼ੱਕ ਉਸ ਨੂੰ ਭਗਤ ਸਿੰਘ ਦੀਆਂ ਪ੍ਰੇਰਨਾ ਵਾਲੀਆਂ ਤੁਕਾਂ ਵੀ ਕਿਹਾ ਜਾਂਦਾ ਹੈ, ਔਰ ਉਹਦੇ ਹਮੇਸ਼ਾ ਵਾਲਟ ਦੇ ਵਿੱਚ ਹੁੰਦੀਆਂ ਸਨ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਕਿ ਸੇਵਾ ਦੇਸ਼ ਦੀ ਜ਼ਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਔਰ ਜਿਵੇਂ ਉਹਨੇ ਕਰਤਾਰ ਸਿੰਘ ਸਰਾਭਾ ਇੱਕ ਮੋਟੀਵੇਸ਼ਨਲ ਫੋਰਸ ਇੱਥੇ ਵੀ, ਔਰ ਉਹਨਾਂ ਦੀਆਂ ਕੁਝ ਤਕਰੀਰਾਂ ਜਾਂ ਕੁਝ ਉਹਨਾਂ ਦੇ ਤਰਾਨੇ ਜਿਹੜੇ ਜਦੋਂ ਇੱਥੇ ਸੈਕਰਾਮੈਂਟੋ ਐਡਰੈਸ ਕਰਦੇ ਨੇ, ਕੈਲੀਫੋਰਨੀਆ 'ਚ ਫਰੈਜ਼ਨੋ 'ਚ ਕਰਦੇ ਨੇ, ਤੇ ਉਹ ਤੁਸੀਂ ਤੜਪ ਦੇਖ ਸਕਦੇ ਹੋ ਕਿ ਆਪਣੀ ਧਰਤੀ ਤੇ ਵਾਪਸ ਜਾ ਕੇ ਜਿਹੜਾ ਅਸੀਂ ਗਦਰ ਮਚਾਣਾ। ਔਰ ਉਹ ਕਿਵੇਂ ਉਹਨਾਂ ਦੇ ਅੰਦਰ ਉਹ ਤੜਪ ਹੈ ਕਿ ਉਹਨਾਂ ਨੇ ਉਸ ਧਰਤੀ ਤੇ ਜਾ ਕੇ ਆਜ਼ਾਦੀ ਦੀ ਗੱਲ ਨੂੰ ਅੱਗੇ ਤੋਰਨਾ। ਉਹ ਜਾਂਦੇ ਵੀ ਨੇ। ਔਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਦੀ ਘੁਸਪੈਠ, ਗੱਦਾਰਾਂ ਦੇ ਨਾਲ ਹੋਣਾ। ਪਰ ਉਹੀ ਸਰਾਭਾ ਹੈ ਕਿ ਉਹ ਜੇ ਫਿਰੋਜ਼ਪੁਰ ਛਾਉਣੀ ਹੈ, ਜਲੰਧਰ ਛਾਉਣੀ ਹੈ, ਜਿੱਥੇ ਉਹ ਇਵੇਂ ਵਿਚਰ ਜਾਂਦਾ ਹੈ ਜਿਵੇਂ ਕਿ ਕੋਈ ਬਲਾ ਵਿੱਚੋਂ ਦੀ ਲੰਘ ਜਾਏ, ਔਰ ਜਿੱਥੇ ਨੇ ਉੱਥੇ ਫੌਜੀ ਤਿਆਰ ਹੋ ਜਾਂਦੇ ਨੇ ਕਿ ਭਾਈ ਅਸੀਂ ਜਿਹੜਾ ਆਪਣਾ ਆਪਾ ਕੁਰਬਾਨ ਕਰਨਾ। ਔਰ ਇਹ ਜਿਹੜਾ ਅਲਟੀਮੇਟਲੀ ਇਹ ਕੰਸਪੀਰੇਸੀ ਜਿਹੜੀ ਵਿੱਚ ਵੜ ਕੇ ਏਜੰਟਾਂ ਨੇ ਕੀਤੀ, ਉਹਦਾ ਨਤੀਜਾ ਸੀ ਕਿ ਬਹੁਤ ਸਾਰੇ ਗਦਰੀ ਜਿਹੜੀ ਕਿ ਗਦਰ ਮਚਾਉਣ ਦੀ ਡੇਟ ਸੀ ਉਸ ਤੋਂ ਪਹਿਲਾਂ ਹੀ ਫੜੇ ਜਾਂਦੇ ਨੇ। ਹਾਲਾਂਕਿ ਗਦਰ ਦੀ ਡੇਟ ਵੀ ਬਦਲੀ ਜਾਂਦੀ ਹੈ। ਸਰਾਭਾ ਉੱਥੋਂ ਤਾਂ ਐਸਕੇਪ ਕਰ ਜਾਂਦੇ ਨੇ, ਪਰ ਬਾਅਦ 'ਚ ਕਿਸੇ ਦੀ ਮੁਖਬਰੀ ਦੇ ਉੱਤੇ ਫੜੇ ਜਾਂਦੇ ਨੇ। ਔਰ ਕਿਵੇਂ ਹੱਸ ਕੇ ਫਾਂਸੀ ਦੇ ਰੱਸੇ ਤੇ ਝੂਮਦੇ ਨੇ। ਹੁਣ ਕਿਉਂਕਿ ਇਹ ਸਾਰਾ ਬੇਸ ਇੱਕ ਉਸ ਯੋਧੇ ਔਰ ਉਹਨਾਂ ਦੀ ਉਹ ਲਹਿਰ ਗਦਰੀ ਬਾਬਿਆਂ ਦੀ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ, ਇਹ ਸਾਰੇ ਬਹੁਤ ਵੱਡੇ ਨਾਂ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਸਵਾਲ ਸਿੱਖ ਸੇਵਕ ਜੱਥਾ ਦੇ ਵੀਰਾਂ ਨੇ ਕਿਹਾ ਕਿ ਭਾਈ ਜਦੋਂ ਇਹ ਕੋਈ ਮਿਹਣਾ ਮਾਰਦਾ ਹੈ ਕਿ ਜੀ ਤੁਸੀਂ ਤਾਂ ਇੰਡੀਅਨ ਪਾਸਪੋਰਟ ਹੋਲਡ ਕਰਦੇ ਹੋ, ਇੰਡੀਆ ਤੁਹਾਡੇ ਪਿਓ ਦਾ, ਪਹਿਲਾ ਸਵਾਲ ਤਾਂ ਇਹ ਹੈ ਕਿ ਵੀ ਤੁਹਾਡਾ ਤਾਂ ਮੁਲਕ ਜਿਹੜਾ ਹੈ ਜਿਹਨੂੰ ਤੁਸੀਂ ਇਹ ਤਾਂ ਕਦੇ ਐਗਜ਼ਿਸਟ ਹੀ ਨਹੀਂ ਸੀ ਕਰਦਾ। ਤੁਸੀਂ ਤਾਂ ਜਿਹੜਾ ਉਹ ਕਈ ਜਨਮਾਂ ਤੱਕ ਦੇਣਦਾਰ ਹੋ ਸਿੱਖ ਕੌਮ ਦੇ ਕਿ ਇਸ ਧਰਤੀ ਨੂੰ ਜਿਸ ਨੂੰ ਸਿੱਖਾਂ ਨੇ ਆਜ਼ਾਦ ਕਰਵਾਇਆ, ਜਿਸ ਧਰਤੀ ਦੇ ਉੱਤੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਨਾਲ ਆਜ਼ਾਦੀ ਦਾ ਇਤਿਹਾਸ ਲਿਖਿਆ ਹੋਇਆ। ਤੇ ਬਿਲਕੁਲ ਤੁਸੀਂ ਠੀਕ ਕਿਹਾ ਕਿ ਭਾਈ ਜਿਹੜੇ ਜਦੋਂ ਈਵਨ ਇਕੱਲੇ ਗਦਰੀ ਬਾਬੇ ਹੀ ਨਹੀਂ, ਈਵਨ ਆ ਜਿੰਨੇ ਗਾਂਧੀ, ਨਹਿਰੂ, ਦੂਜੇ ਤੀਜੇ ਵੱਡੇ ਜਿਨ੍ਹਾਂ ਨੇ ਆਜ਼ਾਦੀ ਦਾ ਆਪਣੇ ਆਪ ਨੂੰ ਹੀਰੋ ਬਣਾਇਆ, ਇਹ ਸਾਰੇ ਤਾਂ ਪੜ੍ਹ ਕੇ ਇੱਥੋਂ ਗਏ ਨੇ। ਕੋਈ ਲੰਡਨ ਦਾ ਵਕੀਲ ਹੈ, ਕੋਈ ਕਿਤੇ ਹੋਰ ਹੈ। ਸੋ ਇਹ ਕਿਸੇ ਨੂੰ ਮਿਹਣਾ ਦੇਣਾ ਕਿ ਜੀ ਤੁਸੀਂ ਕਿਹੜੇ ਪਾਸਿਓਂ, ਕੋਈ ਕਹੇ ਕਿ ਜੀ ਇਹ ਹਿੰਦੂ ਤਵੀਆਂ ਦੀ ਕੀ ਦੇਣ ਹੈ, RSS ਤਾਂ ਇਹਨਾਂ ਦੀ ਕਠਪੁਤਲੀ ਰਹੀ। ਔਰ ਆਪਣੇ ਸਾਰੇ ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਠੀਕ ਹੈ ਸਾਡੇ ਨਾਲ ਬਹਿ ਕੇ ਹਿਸਾਬ ਕਰ ਲਓ, ਸਾਡੀਆਂ 90% ਕੁਰਬਾਨੀਆਂ ਨੇ, ਜਿੰਨਾ ਬਣਦਾ ਹਿੱਸਾ ਸਾਨੂੰ ਦੇ ਦਿਓ, ਬਾਕੀ ਇੰਡੀਆ ਤੁਸੀਂ ਚੱਕੋ। ਗੱਲ ਫਿਰ ਜੇ ਕੁਰਬਾਨੀਆਂ ਦੇ ਨਾਲ ਹੀ ਕਰਨੀ ਹੈ ਤਾਂ ਇਵੇਂ ਦੇਖਿਆ ਜਾ ਸਕਦਾ। ਔਰ ਜਿਵੇਂ ਜੋ ਹਾਲਾਤ ਨੇ, ਜਿਵੇਂ ਵੀਰਾਂ ਨੇ ਕਿਹਾ ਕਿ 1947 ਵਰਗੇ, ਹੁਣ ਇਹ ਨਹੀਂ ਹੈ ਕਿ ਵੀ ਉਦੋਂ ਤਾਂ ਠੀਕ ਹੈ ਕਿ ਵੀ ਤੀਸਰੀ ਧਿਰ ਵਿਚਾਲੇ ਸੀ ਅੰਗਰੇਜ਼ਾਂ ਦੀ। ਜਦੋਂ ਅਸੀਂ ਇਹਨਾਂ ਹਾਲਾਤਾਂ ਦਾ, ਇਹ ਹੁੰਦਾ ਅਨਸਰਟਨਟੀ, ਜਾਂ ਜਿਹਨੂੰ ਕਹਿੰਦੇ ਨੇ ਕਿ ਬਹੁਤ ਸਾਰਾ ਗ੍ਰੇ ਏਰੀਆ, ਕਿ ਕਿਸੇ ਨੂੰ ਕੋਈ ਪਤਾ ਨਹੀਂ ਹੈ ਵੀ ਕੀ ਹੋਣਾ। ਜਿਹੜਾ ਇਹ ਐਕਟ ਤਾਂ ਪਾਸ ਹੋ ਜਾਂਦਾ ਹੈ, ਫਰੀडम ਆਫ ਇੰਡੀਆ ਐਕਟ,
ਮਿਸਟਰ ਐਟਲੀ ਦੀ ਹਕੂਮਤ ਹੈ ਇੰਗਲੈਂਡ ਦੇ ਵਿੱਚ, ਫੌਰਨ ਉਹਨੂੰ ਰੈੱਡ ਕਲਿਫ ਨੂੰ ਭੇਜਿਆ ਜਾਂਦਾ ਹੈ, ਜਿਹੜਾ ਕਦੇ ਉੱਥੇ ਆਇਆ ਹੀ ਨਹੀਂ ਸੀ ਇੰਡੀਆ ਦੇ ਵਿੱਚ। ਜੂਨ ਦੇ ਮਹੀਨੇ ਡਿਵੀਜ਼ਨ ਦਾ ਫੈਸਲਾ ਹੁੰਦਾ ਹੈ, ਜਾ ਕੇ 16 ਕੇ 17 ਅਗਸਤ ਨੂੰ ਆਪਣੀ ਉਹ ਰਿਪੋਰਟ ਦਿੰਦਾ ਹੈ। ਉਹ 1941 ਦੀ ਸੈਂਸਸ ਕੱਢ ਕੇ ਲੀਕ ਇੱਧਰ ਮਾਰਤੀ ਉੱਧਰ ਮਾਰ ਦਿੱਤੀ। ਔਰ ਸਿੱਖ ਲੀਡਰਸ਼ਿਪ ਭੰਬਲ ਭੂਸੇ ਦੇ ਵਿੱਚ ਹੈ। ਮੁਸਲਮਾਨ ਆਪਣੀ ਕਿਆਦਤ ਦੇ ਥੱਲੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਥੱਲੇ ਕਲੀਅਰ ਨੇ, ਕਿਉਂਕਿ 23 ਮਾਰਚ 1940 ਨੂੰ ਉਹਨਾਂ ਨੇ ਡੈਕਲੇਰੇਸ਼ਨ, ਲਾਹੌਰ ਡੈਕਲੇਰੇਸ਼ਨ ਦੇ ਨਾਲ ਇਹ ਮਿੱਥ ਦਿੱਤਾ ਸੀ ਵੀ ਉਹਨਾਂ ਨੇ ਕਿੱਥੇ ਜਾਣਾ। ਸੋ ਇਸ ਅਨਸਰਟਨਟੀ ਦੇ ਵਿੱਚ ਜਿੱਥੇ ਸਾਡੇ ਕੋਲ ਬਹੁਤ ਸਾਰੇ ਪਲੱਸ ਪੁਆਇੰਟਸ ਹਨ, ਸਾਡੀ ਅਹਿਮਕ ਲੀਡਰਸ਼ਿਪ ਜਾਂ ਨਾਕਾਬਲ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਪੋਲੀਟੀਕਲ ਈਡੀਅਮ 'ਚ ਨਹੀਂ ਬਦਲ ਸਕੀ। ਔਰ ਬਿਲਕੁਲ ਠੀਕ ਹੈ, ਅੱਜ ਜੋ ਕੁਝ ਅਸੀਂ ਦੇਖ ਰਹੇ ਹਾਂ, ਜੋ ਰੂਸ ਯੂਕਰੇਨ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜੋ ਇੰਡੋ ਪੈਸੀਫਿਕ ਦੇ ਵਿੱਚ ਚੱਲ ਰਿਹਾ ਹੈ, ਹੁਣ ਜੇ ਬਾਈਡਨ ਜਿਹੜੇ ਨੇ ਕੁਆਡ ਦੀ ਮੀਟਿੰਗ ਦੇ ਨਾਂ ਥੱਲੇ ਜਾਪਾਨ 'ਚ ਬੈਠੇ ਨੇ, ਤੇ ਇਹ ਅੱਜ ਦੀਆਂ ਮੇਨ ਖਬਰਾਂ 'ਚ ਇਹ ਹੈ ਕਿ ਜਿਹੜੇ ਰੂਸ ਔਰ ਚੀਨ ਦੇ ਜਿਹੜੇ ਜੰਗੀ ਤਿਆਰੇ ਨੇ ਔਰ ਸਮੁੰਦਰਾਂ ਦੇ ਵਿੱਚ ਉਹ ਮਸ਼ਕਾਂ ਕਰ ਰਹੇ ਨੇ। ਔਰ ਇੱਕ ਸਟੇਜ 'ਤੇ ਜਾਪਾਨ ਵਾਲਿਆਂ ਨੂੰ ਲੱਗਾ ਕਿ ਵੀ ਇਹ ਤਾਂ ਦੋਨਾਂ ਦੇ ਮੁਲਕਾਂ ਦੇ ਤਾਂ ਫੌਜੀ ਮਸ਼ਕਾਂ ਹੋ ਰਹੀਆਂ ਨੇ, ਉਹਨਾਂ ਨੇ ਵੀ ਆਪਣੇ ਲੜਾਕੂ ਜਹਾਜ਼ ਅਸਮਾਨ 'ਤੇ ਚੜਾਇਆ ਕਿ ਕਿਤੇ ਹਮਲਾ ਹੀ ਨਾ ਹੋ ਜਾਏ। ਹੁਣ ਮਤਲਬ ਇਹਦਾ ਮਤਲਬ ਇਹ ਹੈ ਕਿ ਜੇ ਬਾਈਡਨ ਉੱਥੇ ਜਾ ਕੇ ਕੁਆਡ ਦੇ ਨਾਂ ਥੱਲੇ ਆਸਟ੍ਰੇਲੀਆ, ਇੰਡੀਆ, ਜਾਪਾਨ ਔਰ ਇੱਕ ਵੱਖਰਾ ਬਲੌਕ ਬਣਾ ਰਹੇ ਨੇ, ਤੇ ਰਸ਼ੀਆ, ਚਾਈਨਾ ਦੂਜੇ ਉਹ ਵੀ ਉਹਨਾਂ ਨੂੰ ਉਸੇ ਮੌਕੇ ਦੇ ਉੱਤੇ ਉਹਨਾਂ ਦਾ ਜਿਹੜਾ ਫੌਜੀ ਮਸ਼ਕਾਂ ਕਰਨਾ ਇਹ ਮੈਸੇਜ ਵੀ ਦੇ ਰਿਹਾ। ਸੋ ਜੋ ਨਜ਼ਰ ਆ ਰਿਹਾ ਉਹ ਇਹ ਹੈ ਕਿ ਜਿਵੇਂ ਸੈਕੰਡ ਵਰਲਡ ਵਾਰ 1945 'ਚ ਖਤਮ ਹੋਇਆ, 47 ਦਾ ਦੌਰ ਉਹੀ ਸੀ ਕਿ ਕਲੋਨੀਅਲ ਬਸਤੀਵਾਦ ਦਾ ਦੌਰ ਖਤਮ ਹੋ ਰਿਹਾ ਸੀ, ਨਵਾਂ ਕੁਛ ਆ ਰਿਹਾ ਸੀ। ਔਰ ਇਹੀ ਹਾਲਾਤ ਇਵੇਂ ਲੱਗਦਾ ਹੈ ਕਿ ਨਵੇਂ ਨਕਸ਼ੇ ਬਣਨ ਜਾ ਰਹੇ ਨੇ, ਨਿਊ ਮੈਪ ਮੇਕਿੰਗ ਹੈ। ਔਰ ਇਸ ਸਾਰੇ ਦੇ ਵਿੱਚ ਸਿੱਖਾਂ ਨੂੰ ਸਜਗ ਹੋਣ ਦੀ ਲੋੜ ਹੈ। ਉਹਨਾਂ ਦੇ ਅੰਦਰ ਜਿਹੜੀ ਹੈ ਉਹ ਕਾਬਲੀਅਤ ਹੋਣੀ ਚਾਹੀਦੀ ਹੈ, ਕਲੈਰਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਇਸ ਸਿਚੁਏਸ਼ਨ ਦਾ ਜਿਹੜਾ ਹੈ ਉਹ ਫਾਇਦਾ ਲੈਣਾ। ਔਰ ਉਹਦੇ 'ਚ ਟਾਈਮਿੰਗ, ਜਿਵੇਂ ਗਦਰ ਪਾਰਟੀ ਵਾਲਿਆਂ ਨੇ ਵੀ, ਹਾਲਾਂ ਪਹਿਲੀ ਸੰਸਾਰ ਜੰਗ ਜਲਦੀ ਸ਼ੁਰੂ ਹੋ ਗਈ, ਉਹਨਾਂ ਦਾ ਜੇ ਸੀ ਕਿਉਂਕਿ 1912-13 ਦੇ ਨੇੜੇ ਤੇੜੇ ਉਹ ਭਾਰਤ ਜਾ ਕੇ ਟਿਕਣੇ ਸ਼ੁਰੂ ਹੁੰਦੇ ਨੇ। ਬਜਬਜ ਘਾਟ ਦਾ ਹਾਦਸਾ ਨਾ ਚਾਹਿਆ ਵਾਪਰ ਜਾਂਦਾ ਹੈ, ਇਸ ਲਈ ਬ੍ਰਿਟਿਸ਼ ਇੰਟੈਲੀਜੈਂਸ ਜਿਹੜੀ ਹੈ ਉਹ ਅਲਰਟ ਹੋ ਜਾਂਦੀ ਹੈ। ਸੋ ਉਹਨਾਂ ਨੂੰ ਵਕਤ ਹੀ ਨਹੀਂ ਮਿਲਿਆ ਕਿ ਉਹ ਪ੍ਰੋਪਰਲੀ ਕਰ ਸਕਣ। ਲੇਕਿਨ ਟਾਈਮਿੰਗ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਇਹਨਾਂ ਨੇ ਬ੍ਰਿਟਿਸ਼ ਨੇ ਫਸ ਜਾਣਾ, ਵਰਲਡ ਵਾਰ ਇਹ ਸ਼ੁਰੂਆਤ ਹੋਣ ਜਾ ਰਿਹਾ ਟਕਰਾ, ਔਰ ਉਹ ਮੌਕਾ ਹੋਏਗਾ ਗਦਰ ਮਚਾਉਣ ਦਾ। ਜਿਵੇਂ ਉਹਨਾਂ ਨੇ ਨਾਦਰ ਸ਼ਾਹ ਦੇ ਹਮਲੇ ਦਾ ਜ਼ਿਕਰ ਕੀਤਾ ਕਿ ਕਿਵੇਂ 1739 ਦੇ ਵਿੱਚ ਜਦੋਂ ਕਿ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਆਪਣੀ ਦੁਨੀਆ 'ਚ ਘੁੰਮ ਰਿਹਾ ਔਰ ਅਨਸਰਟਨਟੀ ਹੈ, ਔਰ ਨਾਦਰ ਸ਼ਾਹ ਨੇ ਉਸ ਟਾਈਮਿੰਗ ਨੂੰ ਚੁਣਿਆ। ਔਰ ਸਿੱਖਾਂ ਨੇ ਵੀ ਫਿਰ ਜੇ ਉਸ ਪੀਰੀਅਡ 'ਚ ਜਿਹੜੇ ਬਿਲਕੁਲ ਕਮਜ਼ੋਰ ਹੋਏ ਸੀ ਮੁਗਲਾਂ ਦੇ ਜ਼ੁਲਮਾਂ ਦੇ ਸਾਹਮਣੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਮੌਕਾ ਮਿਲਦਾ, ਉਹ ਨਾਦਰ ਸ਼ਾਹ ਨੂੰ ਵੀ ਐਨਗੇਜ ਕਰਦੇ ਨੇ ਔਰ ਬਾਅਦ ਦੇ ਵਿੱਚ ਉਸ ਸਿਚੁਏਸ਼ਨ ਦਾ ਫਾਇਦਾ ਉਠਾਉਂਦੇ ਆ। ਸਿੱਖ ਮਿਸਲਾਂ ਵੀ ਜਿਹੜੀਆਂ ਨੇ ਐਸਟੈਬਲਿਸ਼ ਹੁੰਦੀਆਂ, ਜਿਹੜੀਆਂ ਅਲਟੀਮੇਟਲੀ ਸਰਕਾਰੇ ਖਾਲਸਾ ਦੇ ਰੂਪ 'ਚ ਫਾਈਨਲ ਹੁੰਦਾ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਗਦਰ ਗੂੰਜਾਂ ਦਾ, ਗਦਰ ਅਖਬਾਰ ਦਾ, ਔਰ ਇਹੀ ਰੋਲ ਉਸ ਜ਼ਮਾਨੇ 'ਚ ਵੀ ਜਦੋਂ ਪ੍ਰਿੰਟ ਮੀਡੀਆ ਦੀ ਗੱਲ ਸੀ। ਔਰ ਮੈਂ ਅਕਸਰ ਉਸ ਪੀਰੀਅਡ ਦਾ ਇੱਕ ਉਰਦੂ ਦਾ ਸ਼ੇਅਰ ਕੋਟ ਕਰਦਾ ਹੁੰਦਾ, ਜਿਹੜਾ ਸਬ ਕੰਟੀਨੈਂਟ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ। ਸੋ ਜ਼ਾਹਿਰ ਹੈ ਉਸ ਪੀਰੀਅਡ ਦੇ ਵਿੱਚ ਇਹ ਗਦਰ ਗੂੰਜਾਂ ਦਾ ਬਹੁਤ ਵੱਡਾ ਰੋਲ ਸੀ। ਜੇ 18 ਮੁਲਕਾਂ 'ਚੋਂ ਗਦਰੀ ਗਏ ਨੇ ਤਾਂ ਉਹਦਾ ਸਭ ਤੋਂ ਵੱਡਾ ਸੀ ਕਿ ਭਾਈ ਉਹਨਾਂ ਤੱਕ ਉਹ ਲਿਖਤਾਂ ਪਹੁੰਚਦੀਆਂ ਸੀ, ਮੋਟੀਵੇਸ਼ਨਲ ਲਿਖਤਾਂ ਹੁੰਦੀਆਂ ਸੀ, ਕੌਮ ਦੇ ਇਤਿਹਾਸ ਨੂੰ ਯਾਦ ਕਰਵਾਇਆ ਜਾਂਦਾ ਸੀ, ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਬਿਆਨੀ ਜਾਂਦੀ ਸੀ। ਔਰ ਇਹੀ ਸੀ ਕਿ ਚਲੋ ਆਪਣੀ ਧਰਤੀ 'ਤੇ ਚੱਲੀਏ, ਚੱਲ ਕੇ ਉੱਥੇ ਗਦਰ ਮਚਾਈਏ। ਤੇ ਅੱਜ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਉਹੀ ਇੰਪੋਰਟੈਂਸ ਜਿਹੜੀ ਉਸ ਵੇਲੇ ਪ੍ਰਿੰਟ ਦੀ ਸੀ, ਅੱਜ ਸੋਸ਼ਲ ਮੀਡੀਆ ਵੀ ਇੰਪੋਰਟੈਂਟ ਹੈ। ਪਰ ਜਦੋਂ ਈਵਨ TV 84 ਦੇ ਹਵਾਲੇ ਨਾਲ ਵੀ ਮੈਂ ਸਮਝਦਾ ਕਿ ਸਾਡਾ ਰੋਲ ਉਹੀ ਹੈ, ਔਰ ਉਹੀ ਜੇ ਸਤਿਗੁਰੂ ਨੇ ਚਾਹਿਆ ਤਾਂ ਇਤਿਹਾਸ ਉਹਨੂੰ ਐਕਨੋਲੇਜ ਵੀ ਕਰੇਗਾ ਕਿ ਜਿਵੇਂ ਜਦੋਂ ਮਦਨ ਮੋਹਨ ਮਾਲਵੀਆ ਨੇ ਸਿੱਖਾਂ ਤੋਂ ਅਖਬਾਰ ਲੈ ਕੇ ਹਿੰਦੁਸਤਾਨ ਟਾਈਮਜ਼ ਸ਼ੁਰੂ ਕੀਤਾ, ਉਹ ਕਾਂਗਰਸ ਦੀ ਆਵਾਜ਼ ਬਣਿਆ ਰਿਹਾ, ਹੁਣ ਤੱਕ ਵੀ ਬਣਿਆ ਰਿਹਾ। ਇਸੇ ਤਰ੍ਹਾਂ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾ, ਉਹਨਾਂ ਨੇ ਡਾਨ ਅਖਬਾਰ ਸ਼ੁਰੂ ਕੀਤਾ
ਔਰ ਉਹ ਅੱਜ ਵੀ ਡਾਊਨ ਚੱਲਦਾ ਹੈ, ਭਾਵੇਂ ਉਹਦੀ ਨੀਤੀ ਕੁਛ ਵੀ ਹੋਏ। ਸੋ ਇਹ ਇਵੇਂ ਹੀ TV 84 ਮਹਿਜ਼ ਇੱਕ ਚੈਨਲ ਨਹੀਂ ਹੈ ਕਿ ਜਿਹਦੇ 'ਤੇ ਅਸੀਂ ਕੋਈ ਜਿਹੜਾ ਉਹ 24 ਘੰਟੇ ਪ੍ਰੋਗਰਾਮ ਇੱਧਰੋਂ ਉੱਧਰੋਂ ਫੜ ਕੇ ਚਲਾ ਦਿੰਦੇ। ਇਹ ਇੱਕ ਆਵਾਜ਼ ਵੀ ਹੈ ਔਰ ਸੱਚੋ ਸੱਚ ਇਸ ਦਾ ਫਲੈਗ ਸ਼ੋ ਹੈ, ਫਲੈਗਸ਼ਿਪ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਅਸੀਂ ਖਾਲਿਸਤਾਨ ਦੀ ਕਾਇਮੀ ਲਈ ਵੀ ਔਰ ਉਸ ਤੋਂ ਬਾਅਦ ਵੀ ਇਹ ਇੱਕ ਦੁਨੀਆ ਭਰ 'ਚ ਖਾਲਿਸਤਾਨ ਦੀ ਆਵਾਜ਼ ਵੀ ਬਣੇਗਾ। ਔਰ ਅਸੀਂ ਵੀਰ ਜਿਹੜੇ ਸਿੱਖ ਸੇਵਕ ਜਥਾ ਨਾਲ ਨੇ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਨਾਲ ਦੀ ਨਾਲ ਕਿਉਂਕਿ ਟੌਪਿਕ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਇਹਦੇ 'ਚ ਹੀ ਡਿਸਕਸ ਹੋ ਗਈਆਂ। ਔਰ ਜਿਵੇਂ ਮੈਂ ਇਹ ਕਿਹਾ ਕਿ ਵੀ ਜੇ ਕੱਲ੍ਹ ਜਿਹੜਾ ਟੌਪਿਕ ਭਖਿਆ ਰਿਹਾ ਔਰ ਉਸ ਦੇ ਉੱਤੇ ਬੜੀ ਚਰਚਾ ਹੋਈ ਕਿ ਜੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀ ਕਹਿ ਦਿੱਤਾ ਹੈ, ਭਗਵੰਤ ਮਾਨ ਨੇ ਇਸ ਦੇ ਉੱਤੇ, ਔਰ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਜਿਹੜਾ ਉਹੀ ਸ਼ਕਲੋਂ ਹੀ ਜਿਹੜਾ ਵੜਿੰਗ ਜਿਹਾ ਲੱਗਦਾ ਔਰ ਇਹਨਾਂ ਦੇ ਬਿਆਨਬਾਜ਼ੀਆਂ ਔਰ ਹਿੰਦੂਤਵੀ ਔਰ BJP ਪ੍ਰੈਜ਼ੀਡੈਂਟ ਔਰ ਦੂਸਰਾ ਔਰ ਭਗਵੰਤ ਮਾਨ ਨੇ ਤਾਂ ਜਿਵੇਂ ਇਹ ਨਿਹੋਰਾ ਦਿੱਤਾ ਕਿ ਜੀ ਜਥੇਦਾਰ ਜੀ ਤੁਸੀਂ ਤਾਂ ਜਿਹੜਾ ਉਸ ਸਦਭਾਵਨਾ ਤੇ ਫਲਾਣਾ ਢਿਮਕਾ। ਔਰ ਉਹਦੇ 'ਚ ਅੱਜ ਜਿਹੜਾ ਮੈਂ ਕਿਤੇ ਦੇਖ ਰਿਹਾ ਸੀ, ਮੈਂ ਕਨਫਰਮ ਤਾਂ ਨਹੀਂ ਕਰ ਸਕਿਆ ਵੀ ਵਾਕਈ ਉਹਨਾਂ ਦਾ ਟਵੀਟ ਹੈ ਜਥੇਦਾਰ ਜੀ ਦਾ, ਬਟ ਲੱਗਦਾ ਹੈ ਕਿ ਵੀ ਜਵਾਬ ਉਹਨਾਂ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਭਗਵੰਤ ਮਾਨ ਜੀ ਤੁਸੀਂ ਦਿੱਲੀ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਨੂੰ ਮਿਲੇ, ਤੁਹਾਨੂੰ ਉਹਨਾਂ ਪਾਸੋਂ 20 ਆਧੁਨਿਕ ਤੇ ਸਸਤੀ ਵਿਦਿਆ ਦੇਣ ਵਾਲੀਆਂ ਯੂਨੀਵਰਸਿਟੀਆਂ ਮੰਗਣੀਆਂ ਚਾਹੀਦੀਆਂ ਸਨ, ਪਰ ਤੁਸੀਂ 20 ਹਥਿਆਰਬੰਦ ਫੋਰਸਾਂ ਦੀਆਂ ਕੰਪਨੀਆਂ ਮੰਗ ਲਈਆਂ। ਮਤਲਬ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਬਹੁਤ ਬੁਰੀ ਹੈ। ਅਜਿਹੇ ਵਿੱਚ ਪੰਜਾਬ ਵਾਸੀਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪ ਹੀ ਨਿਭਾਉਣੀ ਪਵੇਗੀ। ਸੋ ਜ਼ਾਹਰ ਹੈ ਕਿਉਂਕਿ ਸਿੱਖ ਹਲਕੇ ਬੜੀ ਮਜ਼ਬੂਤੀ ਨਾਲ ਇਸ ਸਟੇਟਮੈਂਟ ਦੇ ਪਿੱਛੇ ਖਲੋਤੇ ਨੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਜੇ ਇਹਨਾਂ ਔਰ ਭਗਵੰਤ ਮਾਨ ਦੇ ਕੋਲ ਖੁਦ ਹੁਣ ਆਇਆ ਕਿ ਜਿਹੜਾ ਉਹਨੇ ਜਦੋਂ ਤੁਸੀਂ ਪੇਪਰ ਭਰਦੇ ਹੋ, ਫਾਈਲ ਕਰਦੇ ਹੋ, ਤੁਸੀਂ ਆਪਣੇ ਅਸੈਟ ਦਿੰਦੇ ਹੋ, ਉਹਦੇ ਖੁਦ ਦੇ ਕੋਲ ਲਾਇਸੈਂਸ ਹੈ ਔਰ ਉਹਦੀ ਕੀਮਤ ਵੀ ਦੱਸੀ ਹੋਈ ਹੈ। ਲਾਇਸੈਂਸ ਨਹੀਂ, ਹਥਿਆਰ ਹੈ ਕਿ ਵੀ ਆਹ ਇੰਨੀ ਕੀਮਤ ਦਾ। ਸੋ ਜਿਹੜਾ ਖੁਦ ਹਥਿਆਰ ਰੱਖਦਾ ਹੈ ਔਰ ਜਾ ਕੇ ਦਿੱਲੀ ਤਰਲੇ ਕਰਦਾ ਹੈ ਕਿ ਜੀ ਉਹ ਘੱਲੂਘਾਰਾ ਹਫਤੇ ਦੇ ਉੱਤੇ ਸਾਨੂੰ ਜਿਹੜਾ ਹੈ ਉਹ 20 ਕੰਪਨੀਆਂ ਹੋਰ ਦਿਓ, 80,000 ਜਵਾਨ ਪੰਜਾਬ ਪੁਲਿਸ ਦੇ, ਉਹਨਾਂ ਤੇ ਇਤਬਾਰ ਨਹੀਂ ਹੈ। ਤੇ ਉਹ ਜਿਹੜੀ ਸਟੇਟਮੈਂਟ ਜਿਹਨੂੰ ਮੈਂ ਕਿਹਾ ਸੀ ਕਿ ਹਾਫ ਟਰੂਥ ਹੈ, ਕਿਉਂਕਿ ਸਿੱਖਾਂ ਨੂੰ ਤਾਂ ਲਾਇਸੈਂਸ ਮੰਗਣ ਦੀ ਲੈਣ ਦੀ ਲੋੜ ਹੀ ਨਹੀਂ ਹੈ। ਤਾਂ ਸਾਡੇ ਗੁਰੂ ਦਾ ਹੁਕਮ ਹੈ ਕਿ ਭਾਈ ਹਥਿਆਰ ਜਿੰਨੇ ਚੁੱਕੇ ਜਾ ਸਕਦੇ ਨੇ ਚੁੱਕੋ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਨੇ ਘੱਟੋ ਘੱਟ ਜਿਸ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖ ਨੌਜਵਾਨੀ ਨੇ ਪੁਰਾਤਨ ਸਾਰੀ ਰਵਾਇਤ ਨੂੰ ਧਿਆਨ 'ਚ ਰੱਖਦਿਆਂ ਇਹਦੀ ਐਡਵੋਕੇਸੀ ਕੀਤੀ ਹੈ। ਸੋ ਇਹ ਨਿੱਕੇ ਨਿੱਕੇ ਜੋਲਟ ਹੁੰਦੇ ਨੇ ਔਰ ਅਲਟੀਮੇਟਲੀ ਸਾਡੀ ਤਾਕਤ ਉਸੇ 'ਚੋਂ ਹੀ ਨਿਕਲਦੀ ਹੈ ਜੋ ਸਾਡੇ ਗੁਰੂ ਦਾ ਫਰਮਾਨ ਹੈ, ਜਿਹਦੇ 'ਚ ਗੁਰੂ ਸਾਹਿਬ ਨੇ ਫਰਮਾਇਆ ਸ਼ਸਤਰਨ ਕੇ ਅਧੀਨ ਹੈ ਰਾਜ, ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।